ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ, ਦੱਸਣਗੇ ਕਿ ਕੀ ਕੁਛ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ ਤੋਂ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ, ਸਰਬਜੀਤ ਸਿੰਘ ਵਾਸੀ ਐਟਵਾਟਰ, ਸੁੱਚਾ ਸਿੰਘ ਜੀ ਫਰੈਜ਼ਨੋ, ਤਾਰਾ ਸਿੰਘ ਜੀ ਫਰੈਜ਼ਨੋ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਰਜੀਤ ਸਿੰਘ ਜੀ ਦਸਾਂਝ ਜੁਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਰਾਮ ਮੰਦਰ ਵਾਲੀ। ਇਹ ਰਾਮ ਮੰਦਰ ਦਾ ਮਸਲਾ ਕਈ ਸਾਲਾਂ ਤੋਂ ਹੀ ਤੁਰਿਆ ਫਿਰਦਾ ਆ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਪੱਖ ਮਿਲ ਕੇ ਇਸ ਦਾ ਕੋਈ ਨਾ ਕੋਈ ਹੱਲ ਕਰਨ। ਇਹ ਸਾਲਾਂ ਤੋਂ ਨਹੀਂ, ਇਹ ਕਈ ਸਦੀਆਂ ਤੋਂ ਚੱਲਿਆ ਆਉਂਦਾ ਜੀ ਰੌਲਾ। ਜਦੋਂ ਦਾ ਬਾਬਰ ਇੱਥੇ ਹਮਲਾਵਰ ਹੋਇਆ, ਉਸਨੇ ਚਿਤੌੜਗੜ੍ਹ ਤੇ ਜਿੱਤ ਪ੍ਰਾਪਤ ਕੀਤੀ ਸੀ 1527 ਤੋਂ ਹੀ ਇਹ ਰੌਲਾ ਜਿਹੜਾ ਸ਼ੁਰੂ ਹੋ ਗਿਆ, ਕਿਉਂਕਿ ਇਹ ਕਹਿੰਦੇ ਆ ਕਿ ਜੀ ਉਦੋਂ ਰਾਮ ਮੰਦਰ ਦਾ ਨਿਰਮਾਣ ਰੁਕਾ ਕੇ ਇਹਨਾਂ ਨੇ ਬਾਬਰੀ ਮਸਜਿਦ ਉੱਥੇ ਖੜੀ ਕੀਤੀ। ਖੈਰ ਉਹ ਇਤਿਹਾਸ ਦਾ ਇੱਕ ਪੱਖ ਆ। ਇਤਿਹਾਸ ਦਾ ਦੂਸਰਾ ਪੱਖ ਅਸੀਂ ਵੇਖਿਆ ਕਿ ਕਿਵੇਂ ਆਜ਼ਾਦੀ ਤੋਂ ਤੁਰੰਤ ਬਾਅਦ ਉੱਥੇ ਮੂਰਤੀਆਂ ਜਿਹੜੀਆਂ ਅਚਾਨਕ ਪ੍ਰਗਟ ਹੋਈਆਂ ਕਥਿਤ ਤੌਰ ਤੇ। ਫਿਰ ਜਿਹੜੇ IS ਨੇ ਉਸ ਸਮੇਂ ਸਭ ਕੁਛ ਕੀਤਾ ਸੀਗਾ, ਜਿਹੜਾ ਬਹੁਤ ਵੱਡਾ ਪ੍ਰਸ਼ਾਸਕੀ ਅਧਿਕਾਰੀ ਸੀਗਾ, ਉਹਨੇ ਜਿਹੜਾ ਸਭ ਕੁਛ ਕੀਤਾ ਸੀ, ਉਸ ਤੋਂ ਬਾਅਦ ਉਹਨੂੰ ਜਨਸੰਘ ਵੱਲੋਂ ਟਿਕਟ ਵੀ ਦਿੱਤੀ ਗਈ। ਇਹ ਸਾਰਾ ਕੁਛ ਹੋਇਆ। ਇਹ ਇਤਿਹਾਸ ਦਾ ਦੂਸਰਾ ਪੱਖ ਹੈ। ਤੀਸਰਾ ਪੱਖ ਇਤਿਹਾਸ ਦਾ ਤੁਹਾਨੂੰ ਪਤਾ 1992 ਦੇ ਵਿੱਚ 6 ਦਸੰਬਰ ਨੂੰ ਵਾਪਰਿਆ, ਜਦੋਂ ਢਾਂਚਾ ਤੋੜ ਦਿੱਤਾ ਗਿਆ। ਉਦੋਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਸੀ ਕਲਿਆਣ ਸਿੰਘ, ਜਿਹੜਾ ਫਖਰ ਦੇ ਨਾਲ ਕਹਿੰਦਾ ਕਿ ਮੈਂ ਉਦੋਂ ਕਾਰ ਸੇਵਕਾਂ ਤੇ ਗੋਲੀ ਨਹੀਂ ਚਲਾਉਣ ਦਿੱਤੀ, ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਰਾਜ ਦੇ ਵਿੱਚ ਇਹ ਸਭ ਕੁਛ ਹੋਇਆ, ਇਤਿਹਾਸ ਦੇ ਵਿੱਚ ਦਰਜ ਹੋ ਗਿਆ। ਸੋ ਹੁਣ ਇਤਿਹਾਸ ਦੀਆਂ ਇਹ ਜਿਹੜੀਆਂ 3 ਪਰਤਾਂ ਤੋਂ ਬਾਅਦ ਚੌਥੀ ਪਰਤ ਜਿਹੜੀ ਖੁੱਲਦੀ ਹੈ, ਉਹ ਇਹ ਖੁੱਲਦੀ ਹੈ ਕਿ ਅੱਜ ਭਾਰਤ ਦੀ ਸਰਵਉੱਚ ਅਦਾਲਤ ਨੇ ਕਿਹਾ ਕਿ ਭਾਈ ਤੁਸੀਂ ਦੋਵੇਂ ਧੜੇ ਆ ਜਿਹੜੇ ਆਪੋ ਵਿੱਚ ਦੀ ਬਹਿ ਕੇ ਇਸ ਮਸਲੇ ਨੂੰ ਬਾਹਰ ਦੀ ਬਾਹਰ ਹੀ ਨਿਬੇੜ ਲਓ ਤਾਂ ਬਿਹਤਰ ਹੋਏਗਾ। ਚੀਫ ਜਸਟਿਸ ਹੈ ਜਿਹੜੇ, ਉਹਨਾਂ ਨੇ ਇੱਥੋਂ ਤੱਕ ਕਿਹਾ, ਖੈਰ ਸਾਹਿਬ ਨੇ, ਕਿ ਭਾਈ ਜੇ ਤੁਹਾਨੂੰ ਚੰਗਾ ਲੱਗੇ ਤੇ ਇਹਦੀ ਵਿਚੋਲਗੀ ਜਿਹੜੀ ਮੈਂ ਵੀ ਕਰਨ ਨੂੰ ਤਿਆਰ ਹਾਂ, ਕਿ ਤੁਸੀਂ ਦੋਵੇਂ ਧਿਰਾਂ ਆਪੋ ਦੇ ਵਿੱਚ ਬਹਿ ਕੇ ਇਸ ਮਸਲੇ ਨੂੰ ਸਦਾ ਲਈ ਨਿਬੇੜ ਲਵੋ। ਵੈਸੇ ਇੱਕ ਵਾਰੀ ਹਾਈ ਕੋਰਟ ਨੇ ਵੀ, ਹੇਠਲੀ ਹਾਈ ਕੋਰਟ ਨੇ ਇੱਕ ਵਾਰੀ ਫੈਸਲਾ ਦਿੱਤਾ ਸੀ 2010 ਦੇ ਵਿੱਚ। ਉਦੋਂ 3 ਹਿੱਸਿਆਂ 'ਚ ਇੱਥੋਂ ਦੀ ਜ਼ਮੀਨ ਜਿਹੜੀ ਵਿਵਾਦਤ ਜ਼ਮੀਨ ਹੈ ਵੰਡ ਦਿੱਤੀ ਗਈ, ਪਰ ਬਾਅਦ ਦੇ ਵਿੱਚ ਉਸ ਫੈਸਲੇ ਨੂੰ ਚੈਲੰਜ ਹੋ ਗਿਆ। ਉਹ ਸੁਣਵਾਈ ਹੈ ਜਿਹੜੀ ਉਹ 7 ਸਾਲਾਂ ਬਾਅਦ ਜਿਹੜੀ ਨਿਕਲੀ ਹੈ। ਇਹ ਸੁਣਵਾਈ ਕੱਢੀ ਹੈ ਸੁਬਰਾਮਨੀਅਮ ਸਵਾਮੀ ਨੇ। ਸੁਬਰਾਮਨੀਅਮ ਸਵਾਮੀ ਭਾਰਤੀ ਜਨਤਾ ਪਾਰਟੀ ਦਾ ਬੜਾ ਤੇਜ਼ ਤਰਾਰ ਨੇਤਾ ਹੈ। ਅੱਜ ਜਿਹੜੀ ਗੱਲ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹੀ, ਉਹ ਵੀ ਗੌਰ ਕਰਨ ਵਾਲੀ ਹੈ। ਉਹਨੇ ਆਖਿਆ ਜੀ ਕਿ ਦੇਖੋ, ਰਾਮ ਮੰਦਿਰ ਕਿਸੇ ਹੋਰ ਜਗ੍ਹਾ ਤੇ ਨਹੀਂ ਬਣ ਸਕਦਾ, ਕਿਉਂਕਿ ਇਹ ਉੱਥੇ ਹੀ ਬਣਨਾ ਜਿੱਥੇ ਰਾਮ ਦਾ ਜਨਮ ਹੋਇਆ ਸੀ। ਤੇ ਕਹਿੰਦਾ ਕਿ ਨਮਾਜ਼ ਦਾ ਕੀ ਹੈ, ਨਮਾਜ਼ ਤੇ ਸੜਕ ਤੇ ਵੀ ਖੜ ਕੇ ਅਦਾ ਕੀਤੀ ਜਾ ਸਕਦੀ ਹੈ। ਦੂਜੀ ਗੱਲ ਉਹਨੇ ਇਹ ਗੱਲ ਕਹੀ ਕਿ ਉਹਨੇ ਕਿਹਾ ਕਿ ਇਸ ਮਾਮਲੇ ਤੇ 6 ਸਾਲ 7 ਸਾਲ ਅੱਗੇ ਬੀਤ ਗਏ ਆ, ਹੁਣ ਹੋਰ ਵਕਫਾ ਨਹੀਂ ਲਾਉਣਾ ਚਾਹੀਦਾ, ਇਹਦਾ ਤੱਤ ਫੱਟ ਨਿਪਟਾਰਾ ਕਰ ਦਿਓ। ਇਹਦਾ ਮਤਲਬ ਆ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਉੱਤੇ ਸਰਕਾਰ ਬਣਾਈ ਬੈਠੀ ਹੈ, ਇੱਕ ਪਾਸੇ ਯੂਪੀ ਦੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਉਹ ਆਲਰੇਡੀ ਹੋਂਦ ਵਿੱਚ ਆ ਚੁੱਕੀ ਹੈ। ਤੀਜਾ ਪੱਖ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਣਵਾਈ ਹੈ ਮਾਮਲਾ, ਉਹਦਾ ਵੀ ਹਨਾ ਬਨਾ ਹੋ ਜਾਵੇ, ਉਹ ਵੀ ਗੱਲ ਤਨ ਪੱਤਰ ਲੱਗ ਜੇ, ਤੇ ਯਾਨੀ ਇਹ ਰਸਤਾ ਜਿਹੜਾ ਉਹ 2019 ਲਈ ਸਾਫ਼ ਕਰ ਲਿਆ ਜਾਵੇ। ਇੱਕ ਹਿੰਦੂਤਵ ਦੀ ਹੋਰ ਪ੍ਰਾਪਤੀ ਹੈ ਜਿਹੜੀ ਉਹ ਆਪਣੇ ਪੱਥੇ 'ਚ ਪਾ ਲਈ ਜਾਵੇ। ਸੋ ਭਾਰਤੀ ਜਨਤਾ ਪਾਰਟੀ ਇਹ ਸੋਚ ਕੇ ਚੱਲਦੀ ਪਈ ਆ। ਇਸ ਸੋਚ ਦੇ ਅੱਗੇ ਸਿੱਟੇ ਕੀ ਨਿਕਲਣਗੇ ਸਮਾਂ ਦੱਸੇਗਾ। ਪਰ ਦੇਖੋ, ਜੇ ਸੁਬਰਾਮਨੀਅਮ ਸਵਾਮੀ ਇਹ ਗੱਲ ਕਹਿੰਦਾ ਕਿ ਇਹ ਮਸਲਾ ਜਿਹੜਾ ਹੁਣ ਤੱਤ ਫੱਟ ਨਿਪਟਾ ਦੇਣਾ ਚਾਹੀਦਾ, ਤੇ ਫਿਰ ਮੇਰੇ ਖਿਆਲ ਦੇ ਨਾਲ ਉਹਦੇ ਤੋਂ ਪਹਿਲਾਂ ਉਹ ਮਸਲਾ ਨਿਪਟਾਉਣਾ ਚਾਹੀਦਾ ਜਿਨ੍ਹਾਂ ਨੇ 1992 ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਲਾਂਭੇ ਜਾ ਕੇ ਇਸ ਢਾਂਚੇ ਨੂੰ ਡਿੱਗਿਆ ਸੀ। ਪਹਿਲਾਂ ਉਹਨਾਂ ਦੇ ਕੇਸ ਵੀ ਨਿਬੇੜ ਦੇਣੇ ਚਾਹੀਦੇ ਆ। ਉਹਨਾਂ ਦੇ ਕੇਸਾਂ ਦੀ ਤਾਂ ਇਹਨਾਂ ਨੇ ਗੱਲ ਨਹੀਂ ਕਰਨੀ। ਤੇ ਅੱਗੇ ਆਪਾਂ ਉੱਤਰਾਖੰਡ ਹਾਈ ਕੋਰਟ ਦੀ ਟਿੱਪਣੀ ਦੀ ਜੇ ਗੱਲ ਕਰੀਏ, ਤੇ ਗੰਗਾ ਜਮਨਾ ਨੂੰ ਜੀਵਤ ਇਨਸਾਨ ਸਮਝਿਆ ਜਾਵੇ, ਉਹਨਾਂ ਨੇ ਕਿਹਾ। ਇਹ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਜਿਹੜਾ ਜੁਡੀਸ਼ਰੀ ਦਾ ਇਤਿਹਾਸ ਹੁੰਦਾ, ਨਿਆਂ ਪ੍ਰਣਾਲੀ ਦਾ ਇਤਿਹਾਸ ਹੁੰਦਾ, ਇਹਦੇ 'ਚ ਮੇਰੇ ਖਿਆਲ ਦੇ ਨਾਲ ਇਹ ਦੂਜੀ ਨਜ਼ੀਰ ਆ। ਪਹਿਲੀ ਨਜ਼ੀਰ ਨਿਊਜ਼ੀਲੈਂਡ ਦੇ ਵਿੱਚੋਂ ਸਾਹਮਣੇ ਆਈ ਸੀ ਕਿ ਉੱਥੇ ਇੱਕ ਨਦੀ ਨੂੰ ਜੀਵਤ ਇਨਸਾਨ ਮੰਨਿਆ ਗਿਆ ਸੀਗਾ। ਦੂਜੇ ਪਾਸੇ ਇਹ ਭਾਰਤ ਦੀ ਪਹਿਲੀ ਨਜ਼ੀਰ ਆ ਜਦੋਂ ਨਿਆਂ ਪ੍ਰਣਾਲੀ ਨੇ ਇੱਕ ਨਦੀ ਨੂੰ
ਨਦੀ ਦਾ ਸੰਗਮ ਕਹਿ ਲਓ ਗੰਗਾ ਜਮਨਾ, ਇਹਨਾਂ ਦੀ ਤਹਿਜ਼ੀਬ ਨੂੰ ਜੀਵਤ ਇਨਸਾਨ ਦੇ ਤੁਲ ਦੱਸਿਆ। ਜਿੱਦਾਂ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਸਕਦੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਕਿਹਾ ਜਾਂਦਾ, ਤਾਂ ਉਸ ਤਰਜ਼ ਤੇ ਅਸੀਂ ਆਖ ਸਕਦੇ ਹਾਂ ਕਿ ਇਹਨਾਂ ਨੇ ਇਹਦੀ ਜਿਹੜੀ ਪਰਿਭਾਸ਼ਾ ਲਿਖੀ ਹੈ ਗੰਗਾ ਜਮਨਾ ਦੀ, ਉਹ ਇਹ ਲਿਖੀ ਹੈ ਕਿ ਇਹ ਇੱਕ ਤਰ੍ਹਾਂ ਨਾਲ ਜੀਵਤ ਇਨਸਾਨ ਆ, ਤੇ ਜੇ ਕੋਈ ਇਹਨੂੰ ਨੁਕਸਾਨ ਪਹੁੰਚਾਏਗਾ, ਮਸਲਨ ਜੇ ਕੋਈ ਇਹਨਾਂ ਦੋਹਾਂ ਨਦੀਆਂ ਨੂੰ ਪ੍ਰਦੂਸ਼ਿਤ ਕਰਦਾ ਹੈ, ਤੇ ਉਹ ਠੀਕ ਉਸੇ ਤਰ੍ਹਾਂ ਗੁਨੇਗਾਰ ਆ ਜਿਵੇਂ ਕਿਸੇ ਇੱਕ ਜੀਵਤ ਇਨਸਾਨ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਪਹੁੰਚਾਉਂਦਾ ਹੈ। ਸੋ ਇਹ ਬਹੁਤ ਵੱਡੀ ਟਿੱਪਣੀ ਹੈ, ਇਤਿਹਾਸਕ ਟਿੱਪਣੀ ਹੈ ਉੱਤਰਾਖੰਡ ਹਾਈ ਕੋਰਟ ਦੀ। ਇਹ ਕਿਉਂ ਆਈ? ਇਹਦਾ ਜੇ ਆਪਾਂ ਵਿਸ਼ਲੇਸ਼ਣ ਕਰੀਏ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਨਜ਼ਰ ਆਉਂਦਾ ਉਹ ਇਹੋ ਆਉਂਦਾ ਹੈ ਕਿ ਇਹਨਾਂ 30 ਸਾਲਾਂ ਦੇ ਵਿੱਚ 22,000 ਕਰੋੜ ਰੁਪਈਆ ਉਹ ਗੰਗਾ ਦੀ ਸਫਾਈ ਦੇ ਵਿੱਚ ਵਹਿ ਗਿਆ। ਉਹ ਸਫਾਈ ਤੇ ਹੋਈ ਨਹੀਂ, ਪਰ ਉਹ ਜਿਹੜਾ 22,000 ਕਰੋੜ ਰੁਪਈਆ ਉਹਦੀ ਕੋਈ ਜ਼ਰੂਰ ਸਫਾਈ ਕਰ ਗਿਆ, ਕਿਉਂਕਿ ਇੰਨਾ ਪੈਸਾ ਲੱਗਿਆ ਨਹੀਂ ਪ੍ਰੋਜੈਕਟਾਂ ਤੇ। ਸੋ ਵੱਖ-ਵੱਖ ਪ੍ਰੋਜੈਕਟ ਚੱਲੇ ਆ, ਪਰ ਮਾਮਲਾ ਜਿਉਂਦਾ ਤਿਉਂ ਪਰਨਾਲਾ ਉੱਥੇ ਦਾ ਉੱਥੇ ਆ। ਹਾਰ ਕੇ ਫਿਰ ਹੁਣ ਉੱਤਰਾਖੰਡ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਭਾਈ ਗੰਗਾ ਦੀ ਜਿਹੜੀ ਸਫਾਈ ਹੈ ਬਹੁਤ ਜ਼ਰੂਰੀ ਹੈ, ਜਮਨਾ ਦੀ ਸਫਾਈ ਬਹੁਤ ਜ਼ਰੂਰੀ ਹੈ। ਇਹਦੇ ਲਈ ਹੁਣ ਇਹ ਹੋਏਗਾ ਕਿਉਂਕਿ ਇਹਨਾਂ ਨਦੀਆਂ ਦੇ ਵਿੱਚ 50 ਤੋਂ ਵੱਧ ਸ਼ਹਿਰਾਂ ਦੀ ਗੰਦਗੀ ਡਿੱਗਦੀ ਹੈ, ਇਸ ਕਰਕੇ ਉੱਤਰਾਖੰਡ ਹਾਈ ਕੋਰਟ ਨੇ ਇਹਨੂੰ ਜੀਵਤ ਇਨਸਾਨ ਦੇ ਤੁਲ ਕਰਾਰ ਦੇ ਕੇ ਨਾਲ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਦੇ ਵਿੱਚ ਉਹ ਸ਼ਹਿਰ ਪੈਂਦੇ ਆ, ਉਹਨਾਂ ਦੀ ਜਵਾਬਦੇਹੀ ਤੈਅ ਕਰ ਦਿੱਤੀ ਹੈ ਕਿ ਜਿਹੜੇ ਸ਼ਹਿਰ ਦਾ ਇਸ ਤਰ੍ਹਾਂ ਸੀਵਰ ਡਿੱਗਦਾ ਹੈ, ਸੀਵਰੇਜ ਦਾ ਪਾਣੀ ਡਿੱਗਦਾ, ਔਰ ਇਹ ਇੰਨੇ ਵੱਡੇ ਪੱਧਰ ਤੇ ਡਿੱਗਦਾ ਹੈ ਕਿ ਜੇ ਆਪਾਂ ਇਹਨੂੰ ਆਂਕੜਿਆਂ 'ਚ ਮਿਣੀਏ ਤੇ ਮੇਰੇ ਖਿਆਲ ਦੇ ਨਾਲ ਇੱਕ ਦਿਨ ਦਾ 300 ਕਰੋੜ ਲੀਟਰ ਆ ਜੋ ਗੰਦਾ ਪਾਣੀ ਇਹਦੇ ਗੰਗਾ ਜਮਨਾ ਦੇ ਵਿੱਚ ਆ ਕੇ ਡਿੱਗਦਾ। ਸੋ ਉਹ ਹੁਣ ਡੀਸੀਆਂ ਦੀ ਇਹਨਾਂ ਨੇ ਜ਼ਿੰਮੇਵਾਰੀ ਤੈਅ ਕਰ ਦਿੱਤੀ ਕਿ ਉਹ ਆਪਣੇ ਪੱਧਰ ਤੇ ਰੋਕਣ। ਹੁਣ ਕਿੰਨਾ ਕੁ ਉਹ ਰੋਕਦੇ ਆ, ਕਿੰਨੀ ਕੁ ਇਹ ਜਵਾਬਦੇਹੀ ਜਿਹੜੀ ਅਮਲ ਦੇ ਵਿੱਚ ਲਈ ਜਾਂਦੀ ਆ, ਇਹ ਸਮਾਂ ਦੱਸੇਗਾ। ਉੱਥੇ ਹਾਲ ਬੁਰੇ ਆ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਆਂ ਕੇ ਪਾਪ ਧੋ ਗਏ। ਸੋ ਪਾਪੀਆਂ ਦੇ ਪਾਪ ਧੋ ਕੇ ਵਾਕਈ ਰਾਮ ਦੀ ਗੰਗਾ ਤੇ ਮੈਲੀ ਹੋਈ ਪਈ ਆ। ਦੂਜੇ ਪਾਸੇ ਲੋਕ ਵੀ ਮੈਲੇ ਆ ਕਿ ਇੱਕ ਪਾਸੇ ਉਸ ਗੰਗਾ ਦੇ ਵਿੱਚ ਜਾ ਕੇ ਡੁਬਕੀ ਲਾ ਕੇ ਜੀਵਨ ਸਫਲਾ ਕਰਦੇ, ਤੇ ਦੂਜੇ ਪਾਸੇ ਆਉਣ ਲੱਗੇ ਉਸੇ ਗੰਗਾ ਦੇ ਵਿੱਚ ਜੋ ਬਚੀ ਹੁੰਦੀ ਹੈ ਹਵਨ ਵਗੈਰਾ ਦੀ ਸਮੱਗਰੀ ਰੋੜ ਆਉਂਦੇ ਆ। ਇੱਥੋਂ ਤੱਕ ਮੁਰਦੇ ਰੋੜੀ ਜਾਂਦੇ ਆ, ਹੋਰ ਜੋ ਢਾਲਾ ਛਾਲਾ ਕਰਦੇ, ਟੂਣੇ ਛੂਣੇ ਕਰਦੇ, ਉਹ ਵੀ ਉਹਦੇ 'ਚ ਸੀਵਰੇਜ ਦੀ ਵੀ ਗੰਦਗੀ। ਸੋ ਗੰਗਾ ਕਿੰਨਾ ਕੁ ਚਿਰ ਪਵਿੱਤਰ ਰਹਿ ਗਈ। ਉਸ ਤਰ੍ਹਾਂ ਜੇ ਆਪਾਂ ਦੇਖੀਏ, ਜਿਹੜੀ ਗੱਲ ਅੱਜ ਨਿਆਂ ਪ੍ਰਣਾਲੀ ਕਹਿ ਰਹੀ ਹੈ ਬਲਵਿੰਦਰ ਕੌਰ ਜੀ, ਸਾਡੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸਦੀਆਂ ਪਹਿਲਾਂ ਕਹਿ ਗਏ ਸਨ, ਪਰ ਅਸੀਂ ਉਹਦੇ ਤੇ ਕਿੰਨਾ ਕੁ ਅਮਲ ਕੀਤਾ। ਦੇਖੋ ਸਾਡੇ ਗੁਰੂ ਨਾਨਕ ਦੇਵ ਜੀ ਕੀ ਕਹਿ ਕੇ ਗਏ ਸਨ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਸੀਂ ਗੰਗਾ ਨੂੰ ਲੈ ਕੇ ਬਹਿੰਦੇ ਹਾਂ, ਤੇ ਅਸੀਂ ਆਪਣੇ ਪਾਣੀਆਂ ਨਾਲ ਕੀ ਕੀਤਾ? ਸਾਡਾ ਸਤਲੁਜ ਜਿੱਥੋਂ ਪੰਜਾਬ ਦੇ ਵਿੱਚ ਦਾਖਲ ਹੁੰਦਾ ਉੱਥੇ ਤਾਂ ਪਾਣੀ ਦੇਖ ਲਓ, ਤੇ ਗਾਂ ਜਦੋਂ ਸਾਡੇ ਪੰਜਾਬ ਦੇ ਵਿੱਚ ਤੁਰਿਆ ਹੁੰਦਾ ਦੁਆਬੇ ਤੋਂ ਹੇਠਾਂ ਨੂੰ ਆਈ ਜਾਂਦਾ, ਆ ਕੇ ਮਾਲਵੇ ਦੇ ਵਿੱਚ ਉਹ ਤੇਜ਼ਾਬ ਬਣ ਜਾਂਦਾ। ਤੇ ਅੱਜ ਮਾਲਵੇ ਦੇ ਵਿੱਚ ਹਾਲ ਇਹ ਆ, ਮੰਜ਼ਰ ਇਹ ਆ ਕਿ ਕੁਝ ਪਿੰਡ ਨੇ ਜਿੱਦਾਂ ਜਲਾਲਾਬਾਦ, ਅਬੋਹਰ, ਫਾਜ਼ਿਲਕਾ, ਇਹਨਾਂ ਇਲਾਕਿਆਂ ਦੇ ਵਿੱਚ ਕੁਝ ਇਹੋ ਜਿਹੇ ਪਿੰਡ ਆ ਜਿਨ੍ਹਾਂ ਦੇ ਵਿੱਚ ਜਿਹੜੀਆਂ ਨਸਲਾਂ ਨੇ ਸਾਡੀਆਂ ਇਸ ਸਮੇਂ ਦੀਆਂ ਨਸਲਾਂ ਨੇ, ਉਹਨਾਂ ਨਸਲਾਂ ਦੇ ਵਿੱਚੋਂ ਬੱਚੇ ਕਿਸੇ ਦਾ ਹੱਥ ਹੈ ਨਹੀਂ, ਕਿਸੇ ਦੀ ਅੱਖ ਹੈ ਨਹੀਂ, ਕਿਸੇ ਦਾ ਕੰਨ ਹੈ ਨਹੀਂ, ਇਹੋ ਜਿਹੇ ਬੱਚੇ ਪੈਦਾ ਹੋ ਰਹੇ ਸਿਰਫ ਤੇ ਸਿਰਫ ਪਾਣੀ ਕਰਕੇ। ਅਸੀਂ ਵੀ ਪਾਣੀ ਤੇ ਹਵਾ ਦੇ ਨਾਲ ਕੋਈ ਚੰਗੀ ਨਹੀਂ ਗੁਜ਼ਾਰੀ। ਸਾਨੂੰ ਵੀ ਲੋੜ ਹੈ ਸਬਕ ਲੈਣ ਦੀ ਕਿ ਦੇਖੋ ਇੱਕ ਪਾਸੇ ਉਹ ਇੰਨਾ ਕੁਛ ਕਰ ਰਹੇ ਆ ਗੰਗਾ ਜਮਨਾ ਲਈ, ਅਸੀਂ ਘੱਟੋ ਘੱਟ ਜਿਹੜਾ ਕਿ ਅਸੀਂ ਸੰਭਵ ਹੈ ਸਭ ਕੁਛ, ਸਾਡੇ ਲਈ ਕੋਈ ਬਹੁਤਾ ਵੱਡਾ ਇਹ ਕੋਈ ਕਾਰਾ ਨਹੀਂ ਹੈ, ਸਾਡੇ ਲਈ ਕੋਈ ਬਹੁਤਾ ਵੱਡਾ ਟਾਸਕ ਨਹੀਂ। ਜੇ ਕੋਈ ਸਰਕਾਰ ਚੰਗੀ ਆ ਜਾਵੇ, ਲੋਕ ਉਹਦੇ ਨਾਲ ਸਹਿਯੋਗ ਕਰਨ, ਤੇ ਅਸੀਂ ਆਪਣੇ ਉਸ ਪਾਣੀ ਨੂੰ ਮੋੜ ਅਮਰਤ ਬਣਾ ਸਕਦੇ ਹਾਂ ਜਿਹੜਾ ਅਸੀਂ ਆਪਣੇ ਹੱਥੀਂ ਮਲੀਨ ਕਰਕੇ ਜ਼ਹਿਰੀ ਬਣਾ ਲਿਆ, ਤੇਜ਼ਾਬ ਬਣਾ ਲਿਆ। ਜੀ ਜੀ ਬਿਲਕੁਲ, ਪਰ ਗੱਲ ਤਾਂ ਹੈਗੀ ਜੇ ਜਨਤਾ ਉੱਠੂਗੀ ਤਾਂ ਅੱਗੇ। ਆਪਾਂ ਇੱਕ ਭਾਰਤੀ ਵਿਦਿਆਰਥੀ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਰਾਹੁਲ ਗਾਂਧੀ ਲਈ ਥਾਂ ਮੰਗੀ। ਉਹ ਆਂਦੇ ਹੁੰਦੇ ਆ ਨਾ, ਆਪਣੇ ਚੁੱਲ੍ਹੇ ਢਾਹ ਕੇ ਸੌਂਦਾ ਮਾਂ ਨੇ ਰੱਖਿਆ ਨਾ ਸ਼ਨੀਚਰ। ਇਹ ਸ਼ਨੀਚਰ ਆ ਰਾਹੁਲ ਗਾਂਧੀ ਵੀ, ਤੇ ਇੱਕ ਉੱਤੋਂ ਵਿਦਿਆਰਥੀ ਸ਼ਨੀਚਰ ਮਿਲ ਗਿਆ। ਉਹਨੇ ਕੀ ਕੀਤਾ ਕਿ ਜਿਹੜੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਾਲੇ ਆ ਉਹਨਾਂ ਨੂੰ ਮੇਲ ਭੇਜਤਾ। ਉਹ ਕਹਿੰਦਾ ਜੀ ਕਿ ਦੇਖੋ ਆਪਦੇ ਕਿਤਾਬਚੇ ਦੇ ਵਿੱਚ ਸਾਡੇ ਰਾਹੁਲ ਗਾਂਧੀ ਨੂੰ ਜਗ੍ਹਾ ਦਿਓ। ਉਹਨਾਂ ਨੇ ਜਵਾਬ ਮੰਗਿਆ, ਉਹ ਕਹਿੰਦੇ ਭਾਈ ਕਾਹਤੋਂ, ਇਹਦੇ 'ਚ ਕੀ ਖਾਸ ਗੱਲ ਹੈ, ਅਸੀਂ ਕਾਹਤੋਂ ਇਹਨੂੰ ਜਗ੍ਹਾ ਦੇਈਏ ਕਿਤਾਬਚੇ 'ਚ? ਉਹ ਕਹਿੰਦਾ ਕਿ ਦੇਖੋ ਇਹ ਵਾਹਿਦ ਨੇਤਾ ਭਾਰਤ ਦੀ ਰਾਜਨੀਤੀ ਵਿੱਚ ਜਿਹਨੇ ਜਿੱਥੇ ਜਿੱਥੇ ਜਾ ਕੇ ਪ੍ਰਚਾਰ ਕੀਤਾ ਉੱਥੇ ਉੱਥੇ ਹੀ ਕਾਂਗਰਸ ਮਾਂਜੀ ਗਈ ਹੈ। ਔਰ ਹੁਣ ਤੱਕ ਸਾਡੇ ਰਾਹੁਲ ਗਾਂਧੀ ਹੈ, ਜਿਹੜੇ ਸ਼੍ਰੀਮਾਨ ਰਾਹੁਲ ਗਾਂਧੀ, ਉਹ 27 ਇਲੈਕਸ਼ਨ ਲਗਾਤਾਰ ਹਾਰਨ ਦਾ ਰਿਕਾਰਡ ਬਣਾ ਚੁੱਕੇ ਆ। ਤੇ ਕੀ ਇਹਦੀ ਥਾਂ ਨਹੀਂ ਬਣਦੀ? ਸੋ ਹੁਣ ਉਹ ਛਛੋ ਪੰਜੇ 'ਚ ਪੈ ਗਏ ਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਰੂਰ ਵੇਖਾਂਗੇ ਜੇ ਥਾਂ ਬਣਦੀ ਹੋਈ ਰਾਹੁਲ ਗਾਂਧੀ ਦੀ, ਤੇ ਅਸੀਂ ਇਹਨੂੰ ਜਿਹੜੀ ਯੋਗ ਥਾਂ ਆ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦੇਵਾਂਗੇ। ਸੋ ਜੇ
ਇਹ ਜਗ੍ਹਾ ਮਿਲ ਜਾਂਦੀ ਹੈ ਤੇ ਫਿਰ ਰਾਹੁਲ ਗਾਂਧੀ ਨੂੰ ਧੰਨਵਾਦ ਕਰਨਾ ਚਾਹੀਦਾ, ਜਿਹੜਾ ਵਿਸ਼ਾਲ ਦੀਵਾਨ ਨਾਂ ਦਾ ਇਹ ਇੰਜੀਨੀਅਰਿੰਗ ਦਾ ਸਟੂਡੈਂਟ ਆ। ਇਸ ਇੰਜੀਨੀਅਰ ਵਿਦਿਆਰਥੀ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਰਾਹੁਲ ਗਾਂਧੀ ਨੂੰ ਕਿ ਭਾਈ ਠੀਕ ਆ ਕਿ ਘੱਟੋ ਘੱਟ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਤੇ ਥਾਂ ਦੇ ਦਿੱਤੀ। ਉਂਝ ਕਾਂਗਰਸ ਦੇ ਵਿੱਚ ਤੇ ਥਾਂ ਮਸਾਂ ਨੇ ਫਸਾ ਕੇ ਬਣਾਈ ਆ। ਰਾਹੁਲ ਗਾਂਧੀ ਦੀ ਇਹ ਜਿਹੜੀ ਹਸਤੀ ਇੱਥੋਂ ਤੱਕ ਪਹੁੰਚੀ ਹੈ, ਇਹਦੇ ਵਿੱਚ ਬਹੁਤ ਹੱਦ ਤੱਕ ਰਾਹੁਲ ਗਾਂਧੀ ਆਪ ਵੀ ਜ਼ਿੰਮੇਵਾਰ ਆ। ਉਹ ਹਾਲੇ ਤੱਕ ਉਮਰ ਦੀ ਵੈਸੇ 50 ਲਾਉਣ ਵਾਲਾ, ਪਰ ਹਾਲੇ ਤੱਕ ਉਹ ਸੰਜੀਦਾ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਨਹੀਂ ਕਰ ਸਕਿਆ। ਉਹਦੇ ਨਾਲ ਅਹਿਲਕਾਰਾਂ ਦੀ ਫੌਜ ਇਹੋ ਜਿਹੀ ਆ, ਜਿਹੜੇ ਅਹਿਲਕਾਰ ਘੱਟ ਹੈ ਤੇ ਅਹਿਮਕ ਜ਼ਿਆਦੇ ਆ। ਸੋ ਅਹਿਮਕ ਮੂਰਖ ਨੂੰ ਕਹਿੰਦੇ ਆ। ਤਾਂ ਉਹ ਅਹਿਮਕਾਂ ਦੀ ਫੌਜ ਦੇ ਸਹਾਰੇ ਉਹ ਲੀਡਰ ਹੈ ਜਿਹੜਾ ਜਿੰਨਾ ਕੁ ਗਾਂਹ ਤੁਰਦਾ ਉਹਨਾਂ ਕੋਲ ਪਿਛਾਂਹ ਆ ਜਾਂਦਾ। ਪਰ ਉਹਦੇ ਵਿੱਚ ਆਪਣਾ ਵੀ ਉਹਦਾ ਦੋਸ਼ ਆ। ਕਈ ਵਾਰੀ ਉਹ ਆਰਡੀਨੈਂਸ ਦੀ ਕਾਪੀ ਜਿਹੜੀ ਆਪਦੀ ਗੌਰਮੈਂਟ ਦੀ ਉਹ ਵੀ ਪਾੜ ਦਿੰਦਾ। ਕਈ ਵਾਰੀ ਕਹਿ ਦਿੰਦਾ ਕਿ ਕਾਂਗਰਸ ਦਾ ਜਿਹੜੇ ਫੂਲ ਲੋਕ ਆ, ਮੂਰਖ ਲੋਕ, ਉਹਨਾਂ ਦੀ ਜਮਾਤ ਆ। ਕਈ ਵਾਰੀ ਤੇ ਇੱਥੋਂ ਤੱਕ ਚਲੇ ਜਾਂਦਾ ਸਾਹਿਬ ਕਿ ਯੂਪੀ ਦੇ ਵਿੱਚ ਉਹਨੂੰ ਚੇਤਾ ਨਹੀਂ ਰਹਿੰਦਾ ਕਿ ਸਾਨੂੰ ਸੀਟਾਂ ਕਿੰਨੀਆਂ ਆਈਆਂ। ਸੀਟਾਂ ਕੁੱਲ ਝੁੱਗੇ 'ਚ 7 ਹੈ ਤੇ 7 ਦਾ ਵੀ ਚੇਤਾ ਭੁੱਲ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਨੂੰ ਸੀਟਾਂ ਕਿੰਨੀਆਂ ਆਈਆਂ। ਜਦੋਂ ਇਸ ਸੂਰਤ ਹਾਲ ਦੇ ਵਿੱਚ ਕੋਈ ਲੀਡਰ ਪਹੁੰਚ ਜਾਂਦਾ ਤੇ ਫਿਰ ਉਹਦੇ ਲਈ ਇਸ ਤਰ੍ਹਾਂ ਦੀਆਂ ਮਝਾਈਆਂ ਸਥਿਤੀਆਂ ਬਣ ਜਾਂਦੀਆਂ। ਰਾਹੁਲ ਗਾਂਧੀ ਕੋਲ ਸਿਆਸੀ ਵਿਰਾਸਤ ਬਹੁਤ ਤਗੜੀ ਆ, ਬਹੁਤ ਤਗੜਾ ਕੱਢ ਰਿਹਾ, ਬਹੁਤ ਤਗੜਾ ਮੰਚ ਆ। ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਂਗਰਸ ਦਾ ਇਹ ਜਿਹੜਾ ਮੁਖੀਆ ਲਾਹ ਨਹੀਂ ਲੈ ਸਕਿਆ। ਲਾਹ ਤੇ ਇਹਨੇ ਕੀ ਲੈਣਾ ਸੀ? ਹੁਣ ਤੇ ਰਾਹੁਲ ਗਾਂਧੀ ਦੀ ਜਿਹੜੀ ਕਹਾਂਗੇ ਨਾ ਕਿ ਸ਼ਖਸੀਅਤ ਹੈ ਉਹ ਇਸ ਤਰ੍ਹਾਂ ਦੀ ਬਣ ਗਈ ਹੈ ਜਿਸ ਤਰ੍ਹਾਂ ਦੀ ਕੋਈ ਜੰਗਾਲੀ ਤਲਵਾਰ ਹੁੰਦੀ ਹੈ ਜੋ ਵੱਢ ਨਹੀਂ ਸਕਦੀ, ਪਰ ਹਾਂ ਕਿਸੇ ਦੇ ਵੱਜ ਜਾਵੇ ਤੇ ਟੈਟਨਸ ਨਾਲ ਤਾਂ ਭਾਵੇਂ ਕੋਈ ਅਗਲਾ ਮਰ ਜਾਵੇ, ਪਰ ਵੱਢਣ ਦੇ ਕਾਬਿਲ ਨਹੀਂ ਹੈਗੀ। ਸੋ ਇਹੋ ਜਿਹੀ ਹਸਤੀ ਬਣੀ ਹੈ। ਹੁਣ ਇਸ ਹਸਤੀ 'ਚ ਰਾਹੁਲ ਗਾਂਧੀ ਕਿਵੇਂ ਸੁਧਾਰ ਲਿਆਉਂਦਾ, ਕਿਵੇਂ ਨਿਖਾਰ ਲਿਆਉਂਦਾ ਹੈ, ਉਹ ਸਮਾਂ ਦੱਸੇਗਾ, ਵੇਖਾਂਗੇ। ਦਿਲਚਸਪ ਹੋਏਗਾ ਕਿ 2019 ਪਰ 2019 ਤੇ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਚੱਲਦੇ ਪਏ ਆ, 2019 ਦਾ ਤਾਂ ਖਿਆਲ ਇਹਨਾਂ ਨੂੰ ਛੱਡ ਕੇ 2024 ਤੇ ਟੇਕ ਰੱਖਣੀ ਚਾਹੀਦੀ ਆ। ਪਰ ਫਿਰ ਵੀ ਦੇਖਣਾ ਦਿਲਚਸਪ ਰਹੇਗਾ ਕਿ ਜਦੋਂ ਨਰਿੰਦਰ ਮੋਦੀ ਹੋਰੀ ਚੜ੍ਹਾਈ ਕਰਦੇ ਜਾਂਦੇ ਆ ਕਿ ਰਾਹੁਲ ਗਾਂਧੀ ਮਾੜਾ ਮੋਟਾ ਆਪਣੇ ਆਪ ਦੇ ਵਿੱਚ ਸੁਧਾਰ ਲਿਆਏਗਾ ਜਾਂ ਫਿਰ ਇਸੇ ਤਰ੍ਹਾਂ ਹੀ ਰਿਕਾਰਡ ਜਿਹੜਾ ਬਣਾਉਂਦਾ ਜਾਏਗਾ ਤੇ ਮੁੜ ਕੇ ਨਾਲੇ ਕਹਿੰਦਾ ਜਾਏਗਾ ਕਿ ਮਿੱਤਰਾਂ ਦਾ ਕੰਮ ਨਹੀਂ ਉਹ ਬੋਲਣਾ, ਸਾਡੇ ਤਾਂ ਰਿਕਾਰਡ ਬੋਲਦੇ, ਫਿਰ ਇਹਦੇ ਰਿਕਾਰਡ ਹੀ ਬੋਲਣਗੇ। ਬਿਲਕੁਲ ਤੁਸੀਂ ਜਿਸ ਤਰ੍ਹਾਂ ਕਿਹਾ ਕਿ 50 ਦੇ ਵਿੱਚ ਜਾਣ ਵਾਲੇ ਆ ਤੇ ਹੁਣ ਉਸ ਤੋਂ ਬਾਅਦ ਅਕਲ ਕਦੋਂ ਆਉਣੀ ਆ। ਤੇ ਅੱਗੇ ਆਪਾਂ ਇੱਕ ਵਿਦਿਆਰਥੀ ਦੀ ਗੱਲ ਕਰਦੇ ਹਾਂ ਜੋ ਲਾਪਤਾ ਹੋ ਗਿਆ ਜਾਂ ਕਰ ਦਿੱਤਾ ਗਿਆ, ਨਜੀਬ। ਤੇ ਹੁਣ ਦਿੱਲੀ ਪੁਲਿਸ ਨੇ ਮੰਨਿਆ ਕਿ ਉਹਦੇ IS ਦੇ ਨਾਲ ਸੰਬੰਧ ਨਹੀਂ ਸੀ। ਇਹਦੀ ਮੈਂ ਕਹਾਂਗਾ ਕਿ ਇਹਦੇ ਘਰਦਿਆਂ ਦੀ ਬਹੁਤ ਹੀ ਮਾੜੀ ਕਿਸਮਤ ਆ। ਬੱਚਾ ਉਹਨਾਂ ਦਾ ਲਾਪਤਾ ਹੋ ਗਿਆ, ਭੇਤ ਭਰੀ ਹਾਲਤ ਦੇ ਵਿੱਚ ਉਹ ਗੁੰਮ ਹੋ ਗਿਆ। ਉਹਦਾ ਸੁਰਾਗ ਇੱਥੋਂ ਦੀ ਪੁਲਿਸ ਲਾ ਨਹੀਂ ਸਕੀ, ਬੜੀ ਵੱਡੀ ਨਾਕਾਮੀ ਰਹੀ ਆ। ਪਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਸੁਣਵਾਈ ਹੋਣ ਦੀ ਥਾਂ ਤੇ, ਸੁਣਵਾਈ ਕਰਨ ਦੀ ਥਾਂ ਤੇ ਉਹਨਾਂ ਨੂੰ ਪੈਰ ਪੈਰ ਤੇ ਸਿਤਮਗਿਰੀਆਂ ਦਿੱਤੀਆਂ ਗਈਆਂ ਨੇ ਜੋ ਕਿ ਨਹੀਂ ਸਨ ਚਾਹੀਦੀਆਂ। ਹੱਦ ਦੀ ਗੱਲ ਇਹ ਹੈ ਕਿ ਨਜੀਬ ਨੂੰ ਲੱਭਣਾ ਤੇ ਕਿਸੇ ਨੇ ਕੀ ਸੀ, ਉਸ ਨਜੀਬ ਨੂੰ ਇਹ ਕਹਿ ਕੇ ਭੰਡਿਆ ਗਿਆ ਕਿ ਉਹਦੇ ਤੇ IS ਦੇ ਨਾਲ ਸਬੰਧ ਸਨ। ਦੇਖੋ ਉਹਦਾ ਆਧਾਰ ਕੀ ਬਣਾਇਆ? ਆਧਾਰ ਇਹ ਬਣਾਇਆ ਕਿ ਜੀ ਅਸੀਂ ਉਹਦਾ ਲੈਪਟਾਪ ਖੰਗਾਲਿਆ, ਅਸੀਂ ਉਹਦਾ ਟੈਲੀਫੋਨ ਦਾ ਕੱਢਿਆ ਡਾਟਾ, ਉਹ ਸਰਚ ਕਰਦਾ ਹੁੰਦਾ ਸੀ IS ਦਾ ਲਿਟਰੇਚਰ ਜਾਂ ਗੂਗਲ ਤੇ ਜਾਂ YouTube ਤੇ, ਉਹ IS ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਦੇਖਦਾ ਹੁੰਦਾ ਸੀਗਾ। ਸੋ ਇਹ ਇਹਨਾਂ ਨੇ ਦਾਅਵਾ ਕੀਤਾ ਜੀ ਕਿ ਉਹਦੀ ਬਰਾਊਜ਼ਿੰਗ ਹਿਸਟਰੀ ਜਿਹੜੀ ਹੈ ਉਹ ਇਹ ਦੱਸਦੀ ਹੈ ਕਿ ਉਹ IS ਪ੍ਰਤੀ ਉਲਾਰਵਾਦੀ ਸੀ। ਹੁਣ ਇਹ ਦਾਅਵਾ ਕੀਤਾ, ਦੇਖੋ ਅਸੀਂ ਇਹ ਜਿਹੜੇ ਵੀ ਸੂਚਨਾ ਯੰਤਰ ਵਰਤਦੇ ਹਾਂ, ਲੈਪਟਾਪ ਵਰਤੀਏ, ਟੈਲੀਫੋਨ ਵਰਤੀਏ ਜਾਂ ਹੋਰ ਕੋਈ ਵੀ ਸੂਚਨਾ ਯੰਤਰ ਵਰਤੀਏ ਜਿੱਥੇ ਇੰਟਰਨੈਟ ਆ, ਅਸੀਂ ਬਹੁਤ ਸਾਰੀਆਂ ਚੀਜ਼ਾਂ ਖੋਜ ਦੇ ਵਜੋਂ ਸਰਚ ਕਰਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਵਰਤਦੇ ਹਾਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਨ੍ਹਾਂ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਜਾਣਕਾਰੀ ਲਈ, ਇਲਮ ਲਈ, ਗਿਆਨ ਲਈ ਉਹਨਾਂ ਚੀਜ਼ਾਂ ਨੂੰ ਲੱਭਦੇ, ਉਹਨਾਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ, ਪੜਤਾਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਕਮਾਲ ਦੀ ਗੱਲ ਆ ਕਿ ਬਰਾਊਜ਼ਿੰਗ ਹਿਸਟਰੀ ਨੂੰ ਆਧਾਰ ਬਣਾ ਕੇ ਉਹ ਜਿਹੜਾ ਮੁੰਡਾ ਭੇਤ ਭਰੀ ਹਾਲਤ ਦੇ ਵਿੱਚ ਲਾਪਤਾ, ਉਹਨੂੰ ਕਹਿੰਦੇ ਜੀ ਕਿ ਇਹ ਤੇ IS ਦੇ ਨਾਲ ਜੁੜਿਆ ਹੋਇਆ ਸੀਗਾ। ਪਰ ਦਿੱਲੀ ਪੁਲਿਸ ਨੇ ਅੱਜ ਉਸੇ ਦਾਅਵੇ ਦੀ ਫੂਕ ਕੱਢ ਦਿੱਤੀ। ਉਹਨਾਂ ਨੇ ਦਾਅਵਾ ਕੀਤਾ ਔਰ ਦਾਅਵਾ ਕੀ ਉਸ ਦਾਅਵੇ ਦੀ ਧੱਜੀ ਉਡਾ ਕੇ ਰੱਖ ਦਿੱਤੀ। ਉਹ ਕਹਿੰਦੇ ਜੀ ਕਿ ਉਸ ਬੰਦੇ ਦਾ ਕਿਸੇ ਕਿਸਮ ਦਾ IS ਨਾਲ ਕੋਈ ਸੰਬੰਧ ਨਹੀਂ ਸੀ। ਅਸੀਂ ਜਿੰਨੀ ਵੀ ਜਾਣ ਪਛਾਣ ਕਰ ਸਕਦੇ ਸਾਂ, ਜਿੰਨੀ ਵੀ ਅਸੀਂ ਜਾਣਕਾਰੀ ਜੁਟਾ ਸਕਦੇ ਸਾਂ, ਉਹ ਸਾਰੀ ਜੁਟਾ ਕੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਨਜੀਬ ਦਾ ਇਸ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਸੀ। ਸੋ ਇਹ ਇੱਕ ਚੀਜ਼ ਜਿਹੜੀ ਆ ਹੋਰ ਸ਼ੱਕੀ ਕਰ ਗਈ ਇਸ ਮਾਮਲੇ ਨੂੰ, ਕਿਉਂਕਿ ਪਹਿਲਾਂ ਹੀ ਇਹ ਮਾਮਲਾ ਜਿਹੜਾ ਉਹ ਇਸ ਕਰਕੇ ਸ਼ੱਕੀ ਆ
ਆ, ਕਿਉਂਕਿ ਜਿਹੜੀ RSS ਦੀ ਵਿਦਿਆਰਥੀ ਸ਼ਾਖਾ ABVP, ਉਹਨਾਂ ਮੁੰਡਿਆਂ ਦੇ ਨਾਲ ਝਗੜਾ ਹੋਇਆ ਇਹਦਾ, ਔਰ ਝਗੜੇ ਤੋਂ ਅਗਲੇ ਦਿਨ ਅਚਾਨਕ ਇਹ ਲਾਪਤਾ ਹੋ ਜਾਂਦਾ। ਪਹਿਲਾਂ ਹੀ ਮਾਮਲਾ ਸ਼ੱਕੀ ਸੀ, ਹੁਣ ਉਸ ਮਾਮਲੇ ਨੂੰ ਕੂਹਣੀ ਮੋੜ ਦੇਣ ਲਈ ਜਿਹੜਾ ਪ੍ਰਪੰਚ ਰਚਿਆ ਗਿਆ, ਇਹਨੇ ਮਾਮਲਾ ਬਿਲਕੁਲ ਹੀ ਸ਼ੱਕੀ ਬਣਾ ਦਿੱਤਾ। ਹੁਣ ਇਹਦੇ ਵਿੱਚ ਸਾਡਾ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਅੱਗੇ ਕੀ ਕਰਦਾ ਹੈ ਉਹ ਤੇ ਬਾਅਦ ਦੀ ਗੱਲ ਆ, ਪਰ ਹਾਲ ਦੀ ਘੜੀ ਆਪੇ ਬਣਾਇਆ ਝੂਠ ਹੈ ਜਿਹੜਾ ਇਹਨਾਂ ਦਾ, ਉਹ ਆਪੇ ਹੀ ਝੂਠਾ ਨਿਕਲਿਆ। ਜੋ ਇਹਨਾਂ ਨੇ ਝੂਠ ਪੈਦਾ ਕੀਤਾ ਸੀ, ਉਸ ਝੂਠ ਨੂੰ ਪ੍ਰਚਾਰਿਆ ਸੀ, ਉਸ ਝੂਠ ਨੇ ਆਪੇ ਆਪਣੇ ਆਪ ਦਮ ਤੋੜ ਦਿੱਤਾ, ਜਾਂ ਕਹਿ ਲਈਏ ਖੁਦਕੁਸ਼ੀ ਕਰ ਲਈ ਹੈ। ਪਰ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਇਹੋ ਜਿਹੇ ਬੰਦੇ, ਖਾਸ ਤੌਰ ਤੇ ਘੱਟ ਗਿਣਤੀਆਂ ਨਾਲ ਜੁੜੇ ਜਿਹੜੇ ਬੰਦੇ ਆ, ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਪਰ ਜਾਂਦੀ ਹੈ, ਕੋਈ ਮਾੜੀ ਹੋਣੀ ਹੋ ਜਾਂਦੀ ਉਹਨਾਂ ਦੇ ਨਾਲ, ਉਸ ਹੋਣੀ ਦੇ ਵਿੱਚ ਉਹਨਾਂ ਦੀ ਕਿਸੇ ਨੇ ਬਾਂਹ ਤੇ ਕੀ ਫੜਨੀ ਹੈ, ਉਲਟਾ ਉਹਨਾਂ ਨੂੰ ਰੁਸਵਾ ਕੀਤਾ ਜਾਂਦਾ, ਬਦਨਾਮ ਕੀਤਾ ਜਾਂਦਾ। ਅੱਜ ਜੀ ਬਿਲਕੁਲ ਮਾਪਿਆਂ ਦਾ ਪੁੱਤਰ ਨਹੀਂ ਲੱਭ ਰਿਹਾ, ਤਾਂ ਇਹਨਾਂ ਦੀ ਜਿਹੜੀ ਪੋਲਿਟਿਕਸ ਆ ਇਸ ਤਰ੍ਹਾਂ ਦੀ ਆ। ਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤੇ ਉਸ ਦੇ ਪੁਰਾਣੇ ਮਿੱਤਰ ਭਰਤਿੰਦਰ ਸਿੰਘ ਸਲਾਹਕਾਰ ਬਣੇ ਦੁਆਰਾ। ਬਿਲਕੁਲ ਜੀ, ਯਾਰ ਯਾਰਾਂ ਨੂੰ ਇਉਂ ਮਿਲਦੇ ਜਿਉਂ ਮੈਨੂੰ ਕੱਟਾ, ਯਾਰ ਯਾਰਾਂ ਨੂੰ ਇਉਂ ਮਿਲਦੇ ਜਿਉਂ ਘੜੇ ਨੂੰ ਵੱਟਾ। ਸੋ ਮਿਲ ਗਏ ਆ ਕੇ ਫਿਰ ਜ਼ਿੰਦਗੀ ਦੇ ਉਸ ਮੋੜ ਤੇ ਜਿਹੜਾ ਹਸੀਨ ਮੋੜ ਕਿਹਾ ਜਾ ਸਕਦਾ। ਭਰਤਿੰਦਰ ਸਿੰਘ ਚਹਿਲ ਨੂੰ ਅੱਜ ਇਹਨਾਂ ਨੇ ਫਿਰ ਆਪਣਾ ਸਿਆਸੀ ਸਲਾਹਕਾਰ ਬਣਾ ਲਿਆ। ਪਹਿਲਾਂ ਮੀਡੀਆ ਸਲਾਹਕਾਰ ਹੁੰਦਾ ਸੀ ਤੇ ਮੀਡੀਆ ਸਲਾਹਕਾਰ ਹੁੰਦਾ, ਸਲਾਹਕਾਰ ਤੋਂ ਅੱਗੇ ਜਾਂਦਾ 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 ਸ਼ਾਹਕਾਰ ਬਣ ਗਿਆ ਸੀਗਾ। ਬਹੁਤ ਕੁਛ ਇਹੋ ਜਿਹਾ ਕੀਤਾ ਕਿ ਜਿਹਨੇ ਜਦੋਂ ਸੱਤਾ ਬਦਲੀ, ਸੱਤਾ ਪਰਿਵਰਤਨ ਹੋਇਆ ਤੇ ਉਹਨੇ ਭਰਤਿੰਦਰ ਸਿੰਘ ਚਹਿਲ ਨੂੰ ਰਗੜਾਤਾ। ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਕੇਸਾਂ 'ਚ ਫਸ ਗਿਆ ਜਿਹੜੇ ਬਾਦਲਾਂ ਨੇ ਬਣਾਏ, ਬਦਲਾਖੋਰੀ ਦੇ ਸਨ ਕੇਸ, ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਜੋ ਉਹਨਾਂ ਨਾਲ ਕੀਤਾ, ਉਹਨਾਂ ਨੇ ਉਲਟਵਾ ਇਹਨਾਂ ਦੇ ਨਾਲ ਕੀਤਾ, ਤੇ ਭਰਤਿੰਦਰ ਸਿੰਘ ਚਹਿਲ ਦੇ ਨਾਲ ਉਸ ਸਮੇਂ ਬਹੁਤ ਬੁਰੀ ਹੋਈ ਸੀ। ਇੱਕ ਸਪੈਸ਼ਲ ਵੱਡਾ ਪੁਲਸੀਆ ਇਹਦੇ ਪਿੱਛੇ ਪਾਇਆ ਗਿਆ ਸੀ, ਔਰ ਦੱਸਦੇ ਉਹਨੇ ਬਹੁਤ ਜਲੀਲ ਕੀਤਾ ਸੀ। ਲੰਮਾ ਸਮਾਂ ਉਹ ਇਹਦੇ ਮਗਰ ਪਿਆ, ਬਹੁਤ ਤਸੱਲੀ ਕਰਵਾਈ ਭਰਤਿੰਦਰ ਸਿੰਘ ਚਹਿਲ ਦੀ। ਤੇ ਜਦੋਂ 2012 ਆਉਣਾ ਸੀਗਾ, ਉਹਨੂੰ ਲੱਗਦਾ ਸੀਗਾ ਕਿ ਕਾਂਗਰਸ ਦੁਬਾਰਾ ਆ ਸਕਦੀ ਹੈ, ਤੇ ਉਹੀ ਅਫਸਰ ਜਿਹੜਾ ਜਿਹਨੇ ਇਹਨਾਂ ਨੂੰ ਭਰਤਿੰਦਰ ਸਿੰਘ ਚਹਿਲ ਨੂੰ ਬਹੁਤ ਅਗਲਾ ਸਿਰਾ ਵਿਖਾਇਆ ਸੀਗਾ, ਉਹ 2 ਸਾਲ ਪਹਿਲੇ ਰਿਟਾਇਰ ਹੋ ਗਿਆ ਸੀਗਾ। 2 ਸਾਲ ਉਹਦੇ ਸਰਵਿਸ ਤੇ ਪਏ ਸਨ, 2 ਸਾਲ ਪਹਿਲੇ ਨੌਕਰੀ ਛੱਡ ਕੇ ਪਾਸੇ ਹੋ ਗਿਆ ਸੀ ਕਿ ਕੈਪਟਨ ਆ ਗਿਆ ਤੇ ਮੇਰੇ ਨਾਲ ਹੁਣ ਬੁਰੀ ਕਰੇਗਾ। ਭਰਤਿੰਦਰ ਸਿੰਘ ਚਹਿਲ ਵੀ ਉਦੋਂ ਥੋੜਾ ਜਿਹਾ ਢਾਰ ਸੀ ਬੰਨਦਾ ਸੀਗਾ ਕਿ ਚਲੋ ਕਾਂਗਰਸ ਦੀ ਸਰਕਾਰ ਆ ਜਾਣੀ ਹੈ, ਪਰ ਹੋਇਆ ਉਲਟ, ਸਰਕਾਰ ਫਿਰ ਰਿਪੀਟ ਹੋ ਗਈ। ਭਰਤਿੰਦਰ ਸਿੰਘ ਚਹਿਲ ਦਾ ਉਹ ਜਿਹੜਾ 2007 ਦੇ ਵਿੱਚ ਕੇਸ ਬਣਿਆ ਸੀ, ਉਹ ਚੱਲਦਾ ਰਿਹਾ। ਕੇਸ ਕੀ ਸੀ? ਕੇਸ ਵਿਜੀਲੈਂਸ ਨੇ ਇਹ ਬਣਾਇਆ ਸੀਗਾ ਕਿ ਇਹਦੇ ਕੋਲ ਆਮਦਨ ਦੇ ਜਿਹੜੇ ਵਸੀਲੇ ਆ ਉਹ ਹੈਗੇ ਨੇ 1,87,00,000 ਦੇ, ਤੇ ਜਾਇਦਾਦ ਹੈ ਜਿਹੜੀ ਉਹ ਇਹਦੀ ਹੈ 10 ਕਰੋੜ ਦੀ। ਸੋ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਬਣਾਇਆ ਸੀ। ਉਹਦੇ 'ਚ ਇਹਦੀ ਪਤਨੀ ਨੂੰ ਵੀ ਰਖਾਇਆ ਗਿਆ, ਇਹਦੇ ਮੁੰਡੇ ਨੂੰ ਵੀ ਰਖਾਇਆ ਗਿਆ। ਠੀਕ ਉਸੇ ਤਰ੍ਹਾਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਘਰ ਦੀ ਬੀਬੀ ਸੁਰਿੰਦਰ ਕੌਰ ਨੂੰ ਰਖਾਇਆ ਗਿਆ ਸੀ ਕੇਸ ਦੇ ਵਿੱਚ, ਕਿਉਂਕਿ ਉਦੋਂ ਸਾਰੇ ਇਹ ਗੱਲ ਕਹਿੰਦੇ ਸਨ ਕਿ ਭਰਤਿੰਦਰ ਸਿੰਘ ਚਹਿਲ ਦੀਆਂ ਇਹ ਜਿਹੜੀਆਂ ਸਲਾਹਾਂ ਨੇ, ਜੋ ਜਿਨ੍ਹਾਂ ਤੇ ਕੰਮ ਕਰਦਾ ਪਿਆ ਕੈਪਟਨ ਅਮਰਿੰਦਰ ਸਿੰਘ, ਤੇ ਫਿਰ ਉਹ ਸਲਾਹਕਾਰ ਸੀਗਾ ਜਿਹੜਾ ਵਿੱਚ ਰਗੜਿਆ ਗਿਆ। ਹੁਣ ਭਰਤਿੰਦਰ ਸਿੰਘ ਚਹਿਲ ਜਿਹੜਾ ਸੀਗਾ ਉਹ ਪਿਛਲੇ ਸਾਲ ਬਰੀ ਹੋ ਗਿਆ, ਉਹਦੇ ਘਰ ਦੇ ਵੀ ਬਰੀ ਹੋ ਗਏ, ਤਾਂ ਮੁੰਡਾ ਵੀ ਬਰੀ ਹੋ ਗਿਆ, ਨਾਲ ਜਿਹੜੇ 4 ਹੋਰ ਸੀ ਸੰਗੀ ਸਾਥੀ ਉਹ ਵੀ ਬਰੀ ਹੋ ਗਏ। ਬਰੀ ਹੋਣ ਤੋਂ ਬਾਅਦ ਇਹ ਆਪਦੇ ਮੁੰਡੇ ਲਈ ਟਿਕਟ ਮੰਗਦਾ ਸੀ ਮਾਨਸੇ ਤੋਂ, ਟਿਕਟ ਮਿਲੀ ਨਹੀਂ। ਪੈਸੇ ਦੱਸਦੇ ਅੰਦਰ ਖਾਤੇ 1-2 ਸੀਟਾਂ ਤੇ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਕਾਂਗਰਸ ਦੀ, ਪਰ ਖੈਰ ਉਹ ਕਹਿੰਦੇ ਆ ਨਾ ਕਿ ਯਾਰ ਦੀ ਯਾਰੀ ਵੇਖੀਏ, ਯਾਰ ਦੇ ਔਗਣਾਂ ਨੂੰ ਗੋਲੀ ਮਾਰੀਏ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਯਾਰੀ ਵੇਖੀ ਹੈ, ਯਾਰ ਦੇ ਜਿਹੜੇ ਔਗਣ ਸੀ, ਯਾਰ ਦੇ ਗੁਨਾਹ ਸੀ ਜਿਹੜੇ, ਉਹ ਨਹੀਂ ਵੇਖੇ, ਤੇ ਅਖੀਰ ਉਹਨੂੰ ਅੱਜ ਆਪਣੇ ਸਲਾਹਕਾਰਾਂ ਦੀ ਟੀਮ 'ਚ ਐਜ਼ ਏ ਸਿਆਸੀ ਸਲਾਹਕਾਰ ਸ਼ਾਮਲ ਕਰ ਲਿਆ। ਵੈਸੇ ਹੋਰ ਵੀ ਕਈ ਇਸ ਤਰ੍ਹਾਂ ਦੇ ਸ਼ਾਮਲ ਕੀਤੇ ਟੀਮ ਦੇ ਵਿੱਚ, ਜਿਵੇਂ ਕੈਪਟਨ ਸੁਦੀਪ ਸੰਧੂ ਆ, ਮੇਜਰ ਅਮਰਵੀਰ ਸਿੰਘ ਆ, ਕਰਨਪਾਲ ਸਿੰਘ ਸੇਖੋ, ਇਹਨਾਂ ਨੂੰ OSD ਨਿਯੁਕਤ ਕੀਤਾ। ਖੂਬੀ ਰਾਮ ਜੀ ਆ, ਬਹੁਤ ਇਮਾਨਦਾਰ ਪੁਲਿਸ ਅਫਸਰ ਸਨ, ਰਿਟਾਇਰਡ ਹੋ ਗਏ ਸਨ IPS। ਉਹ ਖੂਬੀ ਰਾਮ ਹੋਰਾਂ ਨੂੰ ਵੀ ਇਹਨਾਂ ਨੇ ਆਪਣੇ ਜਿਵੇਂ ਸੁਰੱਖਿਆ ਸਲਾਹਕਾਰ ਹੁੰਦਾ ਜਿਹੜਾ, ਉਹ ਬਤੌਰ ਸੁਰੱਖਿਆ ਸਲਾਹਕਾਰ ਨਾਲ ਰੱਖ ਲਿਆ। ਦੇਖੋ, ਸੁਰੱਖਿਆ ਸਲਾਹਕਾਰ ਰੱਖਣਾ ਚਲੋ ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਸਿਕਿਉਰਿਟੀ ਦੇ ਇੰਚਾਰਜ ਹੋਣਗੇ, ਉਹ ਵੇਖਣਗੇ ਸੁਰੱਖਿਆ ਦੇ ਪ੍ਰਬੰਧ, ਠੀਕ ਆ, ਉਹ ਗੱਲ ਮੰਨੀ ਜਾ ਸਕਦੀ ਹੈ। ਪਰ ਪਹਿਲਾਂ ਇਹਨਾਂ ਨੇ ਸਾਦਗੀ ਦਾ ਜਿਹੜਾ ਹੋਕਾ ਦਿੱਤਾ ਸੀ ਉਹ ਕਿਤੇ ਨਾ ਕਿਤੇ ਹੁਣ ਡੁੱਬਦਾ ਨਜ਼ਰ ਆਉਂਦਾ। ਆ ਜਿਹੜੀ OSD ਦੀ ਫੌਜ, ਫਲਾਣੇ ਸਿਆਸੀ ਸਲਾਹਕਾਰਾਂ ਦੀ ਫੌਜ, ਇਹ ਤੇ ਦੂਜਿਆਂ ਨਾਲ ਵੀ ਸੀ। ਆ ਸੁਖਬੀਰ ਸਿੰਘ ਬਾਦਲ ਦੇ ਨਾਲ 20-25 OSD ਐਵੇਂ ਲੱਗੇ ਫਿਰਦੇ ਸਨ। ਇੱਕ ਵਾਰੀ RTI ਪਾ ਕੇ ਕਿਸੇ ਸੱਜਣ ਨੇ ਪੁੱਛਿਆ
ਕਿ ਬਾਦਲ ਸਾਹਿਬ ਤੁਹਾਡੇ ਨਾਲ ਵੀ 20-25 ਤੁਰੇ ਫਿਰਦੇ ਆ, ਸੁਖਬੀਰ ਸਿੰਘ ਬਾਦਲ ਦੇ ਨਾਲ ਵੀ 20-25 ਲਮਕੇ ਫਿਰਦੇ ਆ, ਤੁਸੀਂ ਐ ਕਰੋ ਕਿ ਸਾਨੂੰ ਸੂਚਨਾ ਮੁਹੱਈਆ ਕਰਵਾਓ ਕਿ ਇਹਨਾਂ ਸਲਾਹਕਾਰਾਂ ਨੇ ਅੱਜ ਤੱਕ ਤੁਹਾਨੂੰ ਸਲਾਹ ਕਿਹੜੀ ਦਿੱਤੀ ਹੈ। ਤੇ ਅੱਗੋਂ ਜਵਾਬ ਆਇਆ ਸੀਗਾ, ਦੇਖੋ ਜੀ ਇਹੋ ਜਿਹੀਆਂ ਜਿਹੜੀਆਂ ਸਲਾਹਾਂ ਹੁੰਦੀਆਂ ਨੇ ਉਹ ਬੜੀਆਂ ਗੁਪਤ ਹੁੰਦੀਆਂ ਨੇ ਤੇ ਉਹ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ। ਅਸਲ ਦੇ ਵਿੱਚ ਕੋਈ ਕਾਗਜ਼ੀ ਸਲਾਹ ਹੈ ਹੀ ਨਹੀਂ ਸੀ, ਉਹ ਸਲਾਹ ਦੇਣ ਜੋਗੇ ਹੈ ਹੀ ਨਹੀਂ ਸੀਗੇ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਸਨ ਜਿਹੜੇ ਲੋਕ ਤੁਰੇ ਫਿਰਦੇ, ਜਿਵੇਂ ਅੱਜ ਕੱਲ੍ਹ ਦਾ ਕਲਚਰ ਆ ਕਿ ਜੇ ਪੁੱਤ ਵਿਹਲਾ ਫਿਰਦਾ ਤੇ ਬਾਪੂ ਜਾ ਕੇ ਬਾਪੂ ਨੂੰ ਕਹਿੰਦਾ ਕਿ ਬਾਬਾ ਬਾਦਲ ਜੀ ਆ ਸਾਡਾ ਮੁੰਡਾ ਵਿਹਲਾ ਫਿਰਦਾ, ਇਹਨੂੰ OSD ਰੱਖ ਲਓ, ਨਾਲ ਰੱਖ ਲਓ। ਤੇ ਜੇ ਬਾਪੂ ਵਿਹਲਾ ਫਿਰਦਾ ਤੇ ਮੁੰਡਾ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਜੀ ਬਾਪੂ ਵਿਹਲਾ ਫਿਰਦਾ, ਇਹਨੂੰ ਜਥੇਦਾਰੀ ਲਾ ਲਓ। ਸੋ ਇਹੋ ਜਿਹੇ ਕਲਚਰ ਦੇ ਵਿੱਚੋਂ ਬਹੁਤੇ OSD ਆਉਂਦੇ ਸਨ ਤੇ ਜਿਨ੍ਹਾਂ ਦੀ ਦਿੱਤੀ ਸਲਾਹ ਕਾਗਜ਼ ਤੇ ਇੱਕ ਵੀ ਹੈ ਨਹੀਂ ਸੀ। RTI ਦੇ ਰਾਹੀਂ ਇਹ ਖੁਲਾਸਾ ਹੋਇਆ ਸੀਗਾ ਕਿ ਕੋਈ ਜੀ ਦੇਣ ਲਈ ਸੂਚਨਾ ਹੈ ਨਹੀਂ, ਉਹਦਾ ਬਹਾਨਾ ਇਹ ਘੜਿਆ ਗਿਆ ਕਿ ਜੀ ਜਨਤਕ ਕਰਨੀਆਂ ਚੰਗੀ ਗੱਲ ਨਹੀਂ। ਸੋ ਉਹ ਜਿਹੜੀ ਸਾਦਗੀ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ, ਕੁਝ ਦਿਨ ਪਹਿਲਾਂ ਚਰਚਾ ਦਾ ਵਿਸ਼ਾ ਬਣੀ, ਲੋਕਾਂ ਨੇ ਸਲਾਹੀ, ਉਹ ਸਾਦਗੀ ਹੁਣ ਕਿਤੇ ਨਾ ਕਿਤੇ ਇਹਨਾਂ ਮਾਮਲਿਆਂ ਦੇ ਵਿੱਚ ਸ਼ੱਕੀ ਹੋਏਗੀ। ਕਿਉਂਕਿ ਦੇਖੋ ਖਜ਼ਾਨਾ ਕਹਿੰਦੇ ਜੀ ਅਸੀਂ ਖਜ਼ਾਨਾ ਭਰਨਾ ਫੋਈ ਨਾਲ ਤਲਾਬ ਭਰਿਆ ਜਾਂਦਾ। ਇੱਕ ਪਾਸੇ ਬਚਤਾਂ ਦਾ ਇਹ ਵਿਖਾਇਆ ਜਾ ਰਿਹਾ ਸ਼ੀਸ਼ਾ ਕਿ ਆ ਦੇਖੋ ਜੀ ਅਸੀਂ ਬਚਤਾਂ ਕਰਦੇ ਪਏ, ਤੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਕਰਦਾ, ਤਾਂ ਇਹਦੇ ਵਿੱਚ ਇਹ ਹੋਏਗਾ ਕਿ ਰਾਜਨੀਤੀ ਜਿਹੜੀ ਆ ਉਹ ਬਿਲਕੁਲ ਸੱਜਰੀ ਬਹੂ ਵਰਗੀ ਹੈ ਕਿ ਜਦੋਂ ਰਾਜਨੀਤੀ ਪਾਵਰ ਚ ਆਉਂਦੀ ਹੈ ਤੇ ਇੱਕ ਵਾਰੀ ਸੇਵਾ ਜ਼ਿਆਦਾ ਕਰਦੀ ਹੈ ਤੇ ਫਿਰ ਹੌਲੀ ਦੂਜੇ ਪਾਸੇ ਵੀ ਹੋ ਜਾਂਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਪਵੇਗਾ, ਪਰ ਜਿਹੜੇ ਹਾਲ ਦੀ ਘੜੀ ਨਿਯੁਕਤ ਕਰ ਲਏ ਆ ਇਹਨਾਂ ਨੂੰ ਤੇ ਹੁਣ ਕੱਢਣ ਨੂੰ ਰਿਹਾ। ਗਾਂ ਦੇਖਦੇ ਆ ਕਿੱਡੀ ਕੁ ਵੱਡੀ ਫੌਜ ਹੁੰਦੀ ਆ ਜਾਂ ਇਹਨਾਂ ਦੇ ਵਿੱਚੋਂ ਕੋਈ ਕਟੌਤੀ ਹੁੰਦੀ ਜਾਂ ਇੱਥੇ ਹੀ ਇਹ ਫੌਜ ਰੁਕ ਜਾਏਗੀ। ਦੇਖੋ ਪੁਰਾਣੀਆਂ ਆਦਤਾਂ ਆ ਕਿ ਕਰਦੇ ਕੀ ਆ ਅੱਗੇ ਤੋਂ ਅੱਗੇ ਆਪਾਂ ਆਪ ਵਾਲਿਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਵੀ ਚਿੰਤਨ ਕੀਤਾ ਕਿ ਹਾਰ ਦੇ ਕਾਰਨ ਕੀ ਆ ਸਾਡੇ। ਦੇਖੋ ਆਮ ਆਦਮੀ ਪਾਰਟੀ ਵਾਲਿਆਂ ਨੇ ਚਿੰਤਨ ਕੀਤਾ, ਚੰਗੀ ਗੱਲ ਆ, ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਸੀ। ਸੁਖਬੀਰ ਸਿੰਘ ਬਾਦਲ ਤੇ ਅਗਲੇ ਦਿਨ ਤੜਕੇ ਚਿੰਤਨ ਕਰਨ ਲੱਗ ਪਿਆ ਸੀ ਕਿ ਕੀ ਗੱਲ ਹੋਈ, ਤੇ ਚਿੰਤਨ ਕਰਨ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਚਲੇ ਵੀ ਗਿਆ। ਬੇਸ਼ੱਕ ਉੱਥੇ ਜਾ ਕੇ ਉਹੋ ਜਿਹੇ ਭਾਸ਼ਣ ਦੇਈ ਜਾਂਦਾ ਲੋਕਾਂ ਦੇ ਵਿੱਚ, ਪਰ ਫਿਰ ਵੀ ਉਹ ਆਪਣੇ ਕਾਡਰ ਦੇ ਵਿੱਚ ਗਿਆ, ਡਿੱਗੇ ਹੌਸਲੇ ਨੂੰ ਉਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ, ਜਿਨ੍ਹਾਂ ਨੇ ਇੱਕ ਸਫਲਤਾ ਹਾਸਲ ਕੀਤੀ ਹੈ ਕਿ ਜਿਹੜੀ ਇੱਕ ਲਗਭਗ ਇੱਕ ਸਦੀ ਪੁਰਾਣੀ ਪਾਰਟੀ ਸੀ ਉਹਨੂੰ ਤੀਜੇ ਨੰਬਰ ਤੇ ਤੱਕ ਕੇ ਦੂਜੇ ਨੰਬਰ ਦੀ ਥਾਂ ਦੂਜੇ ਨੰਬਰ ਦੀ ਕੁਰਸੀ ਹਾਸਲ ਕੀਤੀ ਹੈ, ਉਹ ਡਿੱਗੇ ਜੇ ਡੋਲਦੇ ਜੇ ਨਜ਼ਰ ਆਏ। ਹੁਣ ਕੱਲ ਇਹਨਾਂ ਨੇ ਇੱਕ ਬੈਠਕ ਕੀਤੀ ਹੈ ਜਲੰਧਰ ਦੇ ਵਿੱਚ, ਜਿਹਦੇ ਵਿੱਚ ਭਗਵੰਤ ਮਾਨ ਵੀ ਸੀ, ਬੀਬੀ ਬਲਜਿੰਦਰ ਕੌਰ ਵੀ ਸੀ, ਫੁਲਕਾ ਸਾਹਿਬ ਵੀ ਸਨ, ਸੁਖਪਾਲ ਸਿੰਘ ਖਹਿਰਾ ਵੀ ਸਨ, ਕੰਵਰ ਸੰਧੂ ਪੱਤਰਕਾਰ ਜਿਹੜੇ ਬਹੁਤ ਵੱਡੇ ਪੱਤਰਕਾਰ ਹੈ, ਕੰਵਰ ਸੰਧੂ, ਇਹ ਸਾਰੇ ਸਨ। ਇਹਨਾਂ ਨੇ ਫਿਰ ਚਿੰਤਾ ਹਾਰ ਦੇ ਜਿਹੜੇ ਕਾਰਨ ਮੁੱਖ ਤੌਰ ਤੇ ਇਹਨਾਂ ਨੇ ਉੱਥੇ ਵਿਚਾਰੇ ਆ, ਉਹਨਾਂ ਦੇ ਵਿੱਚੋਂ ਬਹੁਤੇ ਉਹੀ ਕਾਰਨ ਆ ਜਿਹੜੇ ਕਾਰਨ ਇੱਥੇ ਲੋਕਾਂ ਦੀਆਂ ਜ਼ੁਬਾਨਾਂ ਤੇ ਸਨ। ਪਹਿਲਾ ਕਾਰਨ ਇਹਨਾਂ ਨੇ ਇਹ ਗਿਣਾਇਆ ਜੀ ਕਿ ਇੱਕ ਤੇ ਜਿਹੜਾ ਅਸੀਂ ਮੁੱਖ ਮੰਤਰੀ ਦਾ ਚਿਹਰਾ ਪੇਸ਼ ਨਹੀਂ ਕੀਤਾ, ਉਹਨੇ ਸਾਨੂੰ ਬੜੀ ਢਾਹ ਲਾਈ ਆ। ਦੂਜਾ ਕਿ ਛੋਟੇਪੁਰ ਦੀ ਜਿਹੜੀ ਸ਼ਾਂਤੀ ਕੀਤੀ ਗਈ ਆ ਉਹ ਵੀ ਪਾਰਟੀ ਨੂੰ ਨੁਕਸਾਨ ਕਰ ਗਈ। ਸੰਜੇ ਦੁਰਗੇਸ਼ ਦੀ ਜਿਹੜੀ ਬੇਮੁਹਾਰ ਜੋੜੀ ਸੀ ਉਹਨੇ ਵੀ ਸਾਡਾ ਬੇੜਾ ਗਰਕ ਕੀਤਾ। ਦੂਜਾ ਕਹਿੰਦੇ ਕਿ ਟਿਕਟਾਂ ਦੀ ਜਿਹੜੀ ਗਲਤ ਵੰਡ ਸੀ ਉਹ ਵੀ ਬੇੜੀ ਦਾ ਪੱਥਰ ਬਣ ਗਈ, ਸਾਡੀ ਬੇੜੀ ਨੂੰ ਉਹ ਵੀ ਡੋਬ ਗਈ। ਇਸ ਤਰ੍ਹਾਂ ਹੋਰ ਕਈ ਕਾਰਨ ਗਿਣਾਏ ਇਹਨਾਂ ਨੇ, ਪਰ ਇਹ ਪ੍ਰਮੁੱਖ ਕਾਰਨ ਆ। ਤੇ ਹੁਣ ਸਵਾਲ ਸਭ ਤੋਂ ਵੱਡਾ ਇਹੋ ਉੱਠਦਾ ਹੈ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਨਕਾਲੀ ਦਿੱਤੀ ਜਾ ਰਹੀ ਸੀ, ਉਹਨੂੰ ਪਾਰਟੀ ਦੇ ਵਿੱਚੋਂ ਛੇਕਿਆ ਜਾ ਰਿਹਾ ਸੀਗਾ, ਤੇ ਸਭ ਤੋਂ ਪਹਿਲਾਂ ਪੰਜਾਬ ਦੇ 21 ਵੱਡੇ ਲੀਡਰਾਂ ਨੇ ਸਾਈਨ ਕੀਤੇ ਸਨ, ਦਸਤਖਤ ਕੀਤੇ ਸਨ। ਕੀ ਉਹ ਉਦੋਂ ਸਹੀ ਸੀ ਜਾਂ ਅੱਜ ਜਦੋਂ ਮੰਤਰਤਾ ਕਰਦੇ ਪਏ ਆ ਕੀ ਅੱਜ ਸਹੀ ਨੇ? ਪਹਿਲਾਂ ਤੇ ਇਹਨਾਂ ਨੂੰ ਜਵਾਬ ਦੇਣਾ ਪਵੇਗਾ ਆਪਦੇ ਵਲੰਟੀਅਰਸ ਨੂੰ। ਜਦੋਂ ਇਹਨਾਂ ਦੇ ਵਲੰਟੀਅਰਸ ਕਹਿੰਦੇ ਸਨ ਕਿ ਭਾਈ ਕੋਈ ਪਾਰਟੀ ਹੈ ਜਿਹੜੀ ਮੁੱਖ ਮੰਤਰੀ ਦਾ ਚਿਹਰਾ ਉਤਾਰੇ, ਕੋਈ ਚਿਹਰਾ ਉਤਾਰੇ, ਲੋਕੀ ਸਾਨੂੰ ਗਲੀਆਂ ਦੇ ਵਿੱਚ ਠੱਲ ਕੇ ਪੁੱਛਦੇ ਆ ਕਿ ਹਾਂ ਭਾਈ ਤੁਹਾਡਾ ਲਾੜਾ ਕਿੱਥੇ ਆ, ਅਸੀਂ ਜਵਾਬ ਕੀ ਦਈਏ? ਸਿੱਧੂ ਵੀ ਕਹਿੰਦਾ ਸੀਗਾ ਕਿ ਸਾਡੀ ਤਾਂ ਬਰਾਤ ਵੀ ਤਿਆਰ ਹੈ, ਲਾੜਾ ਵੀ ਸਾਡਾ ਤਿਆਰ ਹੈ, ਤੁਸੀਂ ਦੱਸੋ ਵੀ ਤੁਹਾਡਾ ਲਾੜਾ ਕਿੱਥੇ ਆ? ਇਸੇ ਤਰ੍ਹਾਂ ਲੋਕ ਵੀ ਸੱਥਾਂ 'ਚ ਗੱਲਾਂ ਕਰਦੇ ਸਨ। ਉਹ ਕਹਿੰਦੇ ਕਿ ਹੁਣ ਤੁਸੀਂ ਦੱਸੋ ਕਿ ਉਸ ਸਮੇਂ ਤੁਹਾਡਾ ਇਹ ਫੈਸਲਾ ਸਹੀ ਸੀ ਜਾਂ ਅੱਜ ਤੁਸੀਂ ਸਹੀ ਹੋ ਜਦੋਂ ਤੁਸੀਂ ਪਛਤਾ ਰਹੇ ਹੋ। ਇਸੇ ਤਰ੍ਹਾਂ ਜਦੋਂ ਟਿਕਟਾਂ ਦੀ ਵੰਡ ਹੋਈ ਹੈ, ਇੱਕ ਟਿਕਟ ਉਹ ਬੰਦਾ ਵੀ ਲੈ ਗਿਆ ਜਿਹੜਾ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ, ਆ ਜਿਹੜੇ ਆਪਾਂ ਗਿਣ ਕੇ ਹਟੇ ਆ ਇਹਨਾਂ ਦੇ ਵਿੱਚੋਂ ਹੀ ਇੱਕ OSD ਹੁੰਦਾ ਸੀ। ਬਾਅਦ ਦੇ ਵਿੱਚ ਉਹ ਅਕਾਲੀ ਦਲ 'ਚ ਆ ਗਿਆ। ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਆ ਦੇ ਨਾਲ ਉਹਨੇ ਚੰਗੀ ਉਹਦੇ ਨਾਲ ਵੀ ਮੂੰਹ ਮਲਾਜੇਦਾਰੀ ਨਿਭਾਈ। ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ 'ਚ ਆ ਗਿਆ, ਟਿਕਟ ਲੈ ਗਿਆ। ਸਾਰੇ ਵਲੰਟੀਅਰਸ ਇਹਨਾਂ ਦੇ ਉੱਥੇ ਪਿੱਟ ਕੇ ਹੰਭ ਗਏ ਕਿ ਇਹ ਬੰਦਾ ਟਿਕਟ ਦੇ ਕਾਬਿਲ ਨਹੀਂ ਹੈ, ਟਿਕਟ ਦੇ ਕਾਬਿਲ ਨਹੀਂ। ਤੇ ਜਦੋਂ ਨਤੀਜਾ ਆਇਆ ਸਭ ਦੇ ਸਾਹਮਣੇ ਆ, ਉੱਥੇ ਜਿਹੜਾ ਕਾਂਗਰਸੀ ਸੀ ਉਮੀਦਵਾਰ 80,000 ਵੋਟ ਲੈ ਕੇ ਗਿਆ,
ਅਕਾਲੀ 60,000 ਵੋਟ ਲੈ ਕੇ ਗਿਆ ਤੇ ਉਹਦੀ ਝੁੱਗੇ 'ਚ ਮੇਰੇ ਖਿਆਲ ਦੇ ਨਾਲ 6-7,000 ਵੋਟ ਨਿਕਲੀ ਹੈ ਤੇ ਉੱਥੇ ਇਹ ਵੀ ਨਹੀਂ ਆਖ ਸਕਦੇ ਕਿ ਮਸ਼ੀਨਾਂ 'ਚ ਹੇਰਾਫੇਰੀ ਹੋ ਗਈ ਹੈ। ਤੇ ਟਿਕਟਾਂ ਦੀ ਵੰਡ ਇਸੇ ਤਰ੍ਹਾਂ ਹੋਰ ਵੀ ਕਈ ਥਾਈਂ ਗਲਤ ਹੋਈ। ਵਲੰਟੀਅਰਸ ਪਿੱਟਦੇ ਸਨ, ਇਹਨਾਂ ਦੇ ਆਪਣੇ ਆਗੂ ਵੀ ਇਲਜ਼ਾਮ ਲਾਉਂਦੇ ਸਨ ਕਿ ਟਿਕਟਾਂ ਜਿਹੜੀਆਂ ਗਲਤ ਵੰਡੀਆਂ ਜਾ ਰਹੀਆਂ। ਉਦੋਂ ਇਹਨਾਂ ਨੇ ਉਸ ਚੀਜ਼ ਦੀ ਪਰਦਾਪੋਸ਼ੀ ਕੀਤੀ ਕਿ ਇਹ ਲੀਡਰ ਉਦੋਂ ਸਹੀ ਸਨ ਜਾਂ ਅੱਜ ਜਦੋਂ ਇਹ ਇਕਬਾਲ ਕਰਦੇ ਪਏ ਹਾਂਜੀ ਗਲਤ ਵੰਡ ਹੋਈ ਆ ਕਿ ਜਾਂ ਅੱਜ ਸਹੀ ਆ। ਸੋ ਇਹੋ ਜਿਹੇ ਇਹਨਾਂ ਤੇ ਵੀ ਸਵਾਲ ਲਾਗੂ ਹੁੰਦੇ ਆ ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਸੰਜੇ ਦੁਰਗੇਸ਼ ਹੋਰਾਂ ਦਾ ਆਲਮ ਇਹ ਸੀਗਾ ਕਿ ਪ੍ਰੈਸ ਕਾਨਫਰੰਸ ਪੰਜਾਬ ਦੇ ਮੁੱਦੇ ਤੇ ਕੀਤੀ ਜਾਂਦੀ ਸੀ ਤੇ ਉਹ ਪੰਜਾਬੀਆਂ ਨੂੰ ਬੋਲਣ ਹੀ ਨਹੀਂ ਸਨ ਦਿੰਦੇ। ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਤੱਕ ਵੀ ਆਪ ਕਰਦੇ ਸਨ ਕਿ ਤੁਹਾਨੂੰ ਨਹੀਂ ਸੀ ਲੱਗਦਾ, ਤੁਹਾਨੂੰ ਨਹੀਂ ਸੀ ਜਾਪਦਾ ਕਿ ਤੁਹਾਡੇ ਤੇ ਇਹ ਬੰਦੇ ਹਾਵੀ ਹੋ ਰਿਹਾ, ਜਦ ਕਿ ਮਿਹਨਤ ਤੁਸੀਂ ਕਰਦੇ ਪਏ ਹੋ, ਆਪਣਾ ਕਾਡਰ ਤੁਸੀਂ ਜਿਹੜਾ ਉਹ ਚਲਾਉਂਦੇ ਪਏ ਹੋ, ਸਾਰਾ ਕੁਝ ਤੁਹਾਡੇ ਹੱਥੋਂ ਹੋ ਰਿਹਾ। ਪਰ ਤੁਹਾਡੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਤੁਹਾਡੇ ਤੱਕ ਰਹਿਣ ਦੀ ਥਾਂ ਤੇ ਜਿਹੜੇ ਸੰਜੇ ਸਿੰਘ ਹੋ ਰਹੀਆਂ, ਦੁਰਗੇਸ਼ ਹੋ ਰਹੀਆਂ, ਉਹ ਤੁਹਾਡੇ ਤੇ ਲੱਗ ਰਹੇ ਆ, ਮੱਲੋ ਮੱਲੀ ਥੋਪ ਰਹੇ ਆ। ਤੁਹਾਡਾ ਅੱਜ ਇਹ ਮਤਾ ਪਗਾਉਣਾ ਕਿ ਹਾਂਜੀ ਜਿਹੜੀ ਦਿੱਲੀ ਦਰਬਾਰ ਵਾਲੀ ਟੀਮ ਆ ਉਹਨੂੰ ਇੱਥੋਂ ਬਾਹਰ ਕੱਢੋ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਪੰਜਾਬ ਸੌਂਪੋ, ਕਿ ਤੁਹਾਡਾ ਅੱਜ ਵਾਲਾ ਇਹ ਫੈਸਲਾ ਸਹੀ ਹੈ ਜਾਂ ਉਦੋਂ ਚੁੱਪ ਕਰਕੇ ਸੰਜੇ ਸਿੰਘ ਤੇ ਦੁਰਗੇਸ਼ ਦੀ ਗੁਲਾਮੀ ਸਵੀਕਾਰ ਕਰ ਲੈਣਾ ਕਿ ਉਹ ਸਹੀ ਸੀ। ਸੋ ਬਹੁਤ ਸਾਰੇ ਸਵਾਲ ਇਹਨਾਂ ਤੇ ਵੀ ਤੈਅ ਹੁੰਦੇ ਆ, ਇਹਨਾਂ ਤੇ ਵੀ ਲਾਗੂ ਹੁੰਦੇ ਆ। ਪਰ ਫਿਰ ਵੀ ਇਹਨਾਂ ਲਈ ਇੱਕੋ ਸਲਾਹ ਆ ਕਿ ਤੁਸੀਂ ਸੰਭਲ ਕੇ ਚੱਲੋ। ਲਹਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਇੱਕ ਵਾਰੀ ਬਹਿ ਜਾਂਦੀਆਂ ਮੁੜ ਕੇ ਉੱਠਦੀਆਂ ਨਹੀਂ, ਇਹ ਇਤਿਹਾਸ ਆ। ਹਾਂ, ਤੁਸੀਂ ਹੁਣ ਪਿਛਲੇ ਨੂੰ ਭੁੱਲ ਕੇ ਠੀਕ ਹੈ ਆਪਦੀ ਮੰਤਰਤਾ ਕਰ ਲਈ, ਮੰਥਨ ਕਰ ਲਿਆ, ਚਿੰਤਨ ਕਰ ਲਿਆ, ਜਿਹੜੇ ਜਿਹੜੇ ਕਾਰਨ ਆ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਕੰਮ ਦੇ ਵਿੱਚ ਜੁਟ ਜਾਓ। ਪਰ ਜੇ ਕਮੀਆਂ ਪੇਸ਼ੀਆਂ ਦੂਰ ਨਾ ਕੀਤੀਆਂ ਤੇ ਫਿਰ ਮਾੜੀ ਹੋ ਗਈ। ਉਂਝ ਇਹਨਾਂ ਨੂੰ ਕਾਲੀਦਾਸ ਦਾ ਦੋਹਾ ਯਾਦ ਰੱਖਣਾ ਚਾਹੀਦਾ ਤੇ ਉਹੀ ਰੱਖ ਕੇ ਚੱਲਣਾ ਚਾਹੀਦਾ ਕਿ ਆਗੇ ਸੰਭਲ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਜੀ ਬਿਲਕੁਲ, ਜੇ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਣਗੇ, ਰਲ ਕੇ ਚੱਲਣਗੇ ਤਾਂ ਹੋ ਸਕਦਾ ਕਿ ਗਾਂ ਚਾਂਸ ਮਿਲ ਜਾਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਵਜੋਤ ਸਿੱਧੂ ਦੀ ਕਿ ਉਹਨੇ ਆਪਣਾ ਸ਼ੋਅ ਨਹੀਂ ਛੱਡਿਆ ਤੇ ਉਸ ਕਰਕੇ ਅਮਰਿੰਦਰ ਸਿੰਘ ਕੋਈ ਕਾਨੂੰਨੀ ਸਲਾਹ ਲੈਣ ਦੀ ਗੱਲ ਕਰ ਰਹੇ ਆ ਤੇ ਮਿਸਿਸ ਨਵਜੋਤ ਸਿੱਧੂ ਨੇ ਕਿਹਾ ਕਿ ਜੇ ਕੋਈ ਅੜਚਣ ਆਉਂਦੀ ਹੈ ਤੇ ਸਿੱਧੂ ਸ਼ੋਅ ਵੀ ਛੱਡ ਦੇਣਗੇ। ਦੇਖੋ, ਨਵਜੋਤ ਸਿੱਧੂ ਟੈਲੀਵਿਜ਼ਨ ਦਾ ਬਹੁਤ ਵੱਡਾ ਸਿਤਾਰਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉਹ ਸਿਆਸੀ ਸਿਤਾਰਾ ਵੀ ਆ। ਇਸ ਮਸਲੇ ਦੇ ਵਿੱਚ 2-3 ਪੱਖ ਉੱਭਰਦੇ ਆ। ਪਹਿਲਾ ਪੱਖ ਆ ਇਖਲਾਕੀ ਪੱਖ। ਇਖਲਾਕ ਇਹ ਕਹਿੰਦਾ ਆ ਕਿ ਜੇ ਅਸੀਂ ਜਨਤਾ ਦੀ ਨੁਮਾਇੰਦਗੀ ਕਰਨੀ ਆ ਜਾਂ ਅਸੀਂ ਜਨਤਾ ਦੀ ਸੇਵਾ ਕਰਨੀ ਆ ਤੇ ਫਿਰ ਸਾਨੂੰ ਇਸ ਪਾਸੇ ਸਮਰਪਿਤ ਹੋਣਾ ਚਾਹੀਦਾ। ਦੇਖੋ, ਪੱਤਰਕਾਰੀ ਹੋਈ, ਰਾਜਨੀਤੀ ਹੋਈ, ਕੋਈ ਪਿਸਤੌਲ ਤਾਣ ਕੇ ਨਹੀਂ ਵਿੱਚ ਵੜਦਾ। ਬੰਦਾ ਆਪਣੀ ਮਨਮਰਜ਼ੀ ਨਾਲ ਆਉਂਦਾ। ਘਾਟੇ ਵਾਧੇ ਬੰਦੇ ਨੂੰ ਆਪ ਵੇਖਣੇ ਪੈਣਗੇ ਕਿ ਮੈਨੂੰ ਕਿਸ ਮਸਲੇ ਦੇ ਵਿੱਚ ਘਾਟਾ, ਕਿਸ ਮਸਲੇ ਦੇ ਵਿੱਚ ਵਾਧਾ। ਸੋ ਸੋਚ ਕੇ ਆਉਣਾ ਚਾਹੀਦਾ। ਹੁਣ ਜਿਹੜਾ ਤਰਕ ਦਿੱਤਾ ਜਾ ਰਿਹਾ ਜੀ ਕਿ ਸਾਡੀ ਰੋਜੀ ਰੋਟੀ ਦਾ ਸਵਾਲ ਆ, ਸਾਡਾ ਜ਼ਰੀਆ ਮਾਸ਼ ਆ, ਤਾਂ ਇਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਸੀਗਾ ਕਿ ਜੇ ਤੁਹਾਡਾ ਰੋਜੀ ਦਾ ਵਸੀਲਾ ਕੱਲ ਨੂੰ ਪ੍ਰਭਾਵਿਤ ਵੀ ਹੋ ਸਕਦਾ। ਦੂਜੀ ਗੱਲ, ਦੂਜਾ ਪੱਖ ਇਹ ਹੈ ਕਿ ਨਿੱਜਤਾ ਦਾ, ਇਹ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਕਿ ਉਹਨੇ ਨਾਲ ਕੰਮ ਵੀ ਕਰਨਾ ਰਾਜਨੀਤੀ ਦੇ ਜਾਂ ਉਹਨੇ ਰਾਜਨੀਤੀ ਹੀ ਕਰਨੀ ਹੈ ਇਕੱਲੀ। ਸੋ ਇਹ ਇੱਕ ਨਿੱਜੀ ਪੱਖ ਆ। ਤੀਜਾ ਪੱਖ ਹੈ ਕਾਨੂੰਨ ਦਾ, ਕਿਉਂਕਿ ਇੱਥੇ ਕਾਨੂੰਨ ਦੇ ਵਿੱਚ ਇਹਨਾਂ ਨੇ ਸੋਧ ਪਾ ਦਿੱਤੀ ਸੀ, ਸੋਧ ਕਰਕੇ ਇੱਕ ਮੱਦ ਪਾ ਦਿੱਤੀ ਸੀਗੀ ਕਿ ਕੋਈ ਵੀ ਰਾਜਨੇਤਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ, ਸੱਤਾ ਦੇ ਵਿੱਚ ਆ ਕੇ ਉਹ ਨਾਲ ਕੋਈ ਲਾਭ ਵਾਲਾ ਅਹੁਦਾ ਜਿਹਨੂੰ ਕਹਿ ਸਕਦੇ ਹਾਂ ਜਾਂ ਲਾਭ ਵਾਲਾ ਕੰਮ ਜਾਂ ਕੋਈ ਹੋਰ ਸਾਈਡ ਤੋਂ ਇਸ ਤਰ੍ਹਾਂ ਦਾ ਬਿਜ਼ਨਸ ਕਰਕੇ ਕੋਈ ਆਮਦਨ ਨਹੀਂ ਪ੍ਰਾਪਤ ਕਰ ਸਕਦਾ। ਲਾਭ ਵਾਲਾ ਅਹੁਦਾ ਉਹਨੂੰ ਕਹਿ ਦਿੰਦੇ ਆ। ਸੋ ਇਹ ਇੱਕ ਕਾਨੂੰਨੀ ਪੱਖ ਆ। ਹੁਣ ਤਿੰਨਾਂ ਪੱਖਾਂ ਦੇ ਵਿੱਚੋਂ ਜੇ ਗੱਲ ਕਰੀਏ ਕਿ ਇਸ ਸਮੇਂ ਨਵਜੋਤ ਸਿੱਧੂ ਕਿਸ ਫੇਰ ਦੇ ਵਿੱਚ ਫਸ ਸਕਦਾ। ਇਖਲਾਕੀ ਤੌਰ ਤੇ ਉਹਨੇ ਕਿਹਾ ਕਿ ਠੀਕ ਹੈ ਮੈਂ ਤਾਂ ਸ਼ੋਅ ਕਰਨਾ, ਪਰ ਨਿੱਜੀ ਤੌਰ ਤੇ ਜੇ ਦੇਖੀਏ ਤੇ ਉਹਦੀ ਮੈਡਮ ਹੈ ਜਿਹੜੀ ਨਵਜੋਤ ਕੌਰ ਸਿੱਧੂ, ਉਹ ਕਹਿੰਦੀ ਹੈ ਜੀ ਕਿ ਕੋਈ ਗੱਲ ਨਹੀਂ, ਜੇ ਕਾਨੂੰਨੀ ਅੜਚਣ ਆਈ ਅਸੀਂ ਛੱਡ ਵੀ ਦਿਆਂਗੇ। ਯਾਨੀ ਇੱਕ ਜੀ ਉਧਰ ਨੂੰ ਜਾਂਦਾ, ਇੱਕ ਜੀ ਉਧਰ ਨੂੰ ਜਾਂਦਾ। ਐਸੇ ਕਰਕੇ ਕਹਿੰਦੇ ਕਿ ਦੋਨੇ ਇਹਨਾਂ ਦੀ ਜਿਹੜੀ ਦੋਨਾਂ ਦੀ ਹੈ ਨਾ ਉਹ ਟਿਊਨਿੰਗ ਬਹੁਤ ਜ਼ਬਰਦਸਤ ਆ ਔਰ ਇਸੇ ਤਰ੍ਹਾਂ ਹੀ ਇਹ ਚੱਲਦੇ ਆ, ਪਹਿਲਾਂ ਨਾਪ ਤੋੜ ਕੇ ਚੱਲਦੇ ਆ ਕਿ ਜਿੱਧਰ ਮਰਜ਼ੀ ਜਾਏ ਤੇ ਉੱਥੇ ਕਹਿ ਦੇਣਗੇ ਕਿ ਹਾਂਜੀ ਅਸੀਂ ਕਿਹਾ ਸੀ, ਅਸੀਂ ਤਾਂ ਪਹਿਲਾਂ ਕਿਹਾ ਸੀਗਾ ਇਸ ਤਰ੍ਹਾਂ ਅਸੀਂ ਕਰਨਾ। ਸੋ ਨਵਜੋਤ ਸਿੱਧੂ ਕਹਿੰਦੇ ਜੀ ਮੈਂ ਸ਼ੋਅ ਨਹੀਂ ਛੱਡਾਂਗਾ ਤੇ ਬੀਬੀ ਕਹਿੰਦੀ ਹੈ ਕੋਈ ਗੱਲ ਨਹੀਂ, ਜੇ ਕਾਨੂੰਨੀ ਅੜਚਣ ਆਊਗੀ ਤੇ ਅਸੀਂ ਛੱਡ ਦਿਆਂਗੇ। ਸੋ ਇਹ ਨੁਕਤਾ ਇਹਨਾਂ ਦਾ ਨਿੱਜੀ ਨੁਕਤਾ ਬਣ ਗਿਆ। ਉਸ ਤਰ੍ਹਾਂ ਜੇ ਆਪਾਂ ਦੇਖੀਏ, ਜੇ ਆਪਾਂ ਫਿਲਮੀ ਸਟਾਰਾਂ ਦੀ ਗੱਲ ਕਰੀਏ ਜਿਹੜੇ ਰਾਜਨੀਤੀ 'ਚ ਆਏ ਆ, ਉਹਨਾਂ ਦੇ ਵਿੱਚ ਕਿਰਨ ਖੇਰ ਆ ਜਿਹੜੀ ਨਾਲ ਮੈਂਬਰ ਪਾਰਲੀਮੈਂਟ ਵੀ ਹੈ, ਨਾਲ ਜਿਹੜੀ ਫਿਲਮਾਂ ਦੀ ਸ਼ੂਟਿੰਗ ਵੀ ਕਰਦੀ ਹੈ, ਡਰਾਮੇ ਵੀ ਕਰਦੀ ਹੈ। ਦੂਜੇ ਪਾਸੇ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਵੀ ਹੈ ਪੰਜਾਬ ਦੇ ਵਿੱਚ
ਤੇ ਨਾਲ ਹੀ ਉਹ ਫਿਲਮਾਂ ਵੀ ਕਰਦਾ। ਹਾਲਾਂਕਿ ਉਹਦੀ ਉਮਰ ਬਹੁਤ ਜ਼ਿਆਦਾ ਹੋ ਗਈ, ਮੁੰਡਾ ਉਹਦਾ ਫਲਾਪ ਹੋ ਗਿਆ ਫਿਲਮਾਂ ਦੇ ਵਿੱਚ, ਪਰ ਉਹਨੂੰ ਮਿਹਨਤ ਕਰਨੀ ਪੈ ਰਹੀ ਹੈ। ਉਹ ਜਾ ਕੇ ਇੱਥੇ ਪਠਾਨਕੋਟ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਤੇ ਘੱਟ ਆ ਕੇ ਵਿਚਰਦਾ, ਮੁੰਬਈ ਦੇ ਵਿੱਚ ਜਾ ਕੇ ਉਹ ਫਿਲਮਾਂ ਦੀ ਸ਼ੂਟਿੰਗ ਜ਼ਿਆਦਾ ਕਰਦਾ, ਕਿਉਂਕਿ ਮਸਲਾ ਉੱਥੇ ਵੀ ਰੋਜੀ ਰੋਟੀ ਦਾ। ਉਹ ਜੇ ਕਹਿ ਸਕਦੇ ਕਿ ਸਿੱਧੂ ਇਕੱਲਾ ਨਹੀਂ ਹੈ, ਪਰ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਐਡਵੋਕੇਟ ਜਨਰਲ ਤੋਂ ਰਾਏ ਲੈਂਦਾ, ਰਾਏ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪੇਚ ਫਸ ਜਾਂਦਾ ਤੇ ਫਿਰ ਨਵਜੋਤ ਸਿੱਧੂ ਲਈ ਬਹੁਤ ਮੁਸ਼ਕਿਲ ਹੋ ਜਾਏਗੀ। ਕਿਉਂਕਿ ਦੇਖੋ, ਲਾਹ ਵਾਲਾ ਜਿਹੜਾ ਅਹੁਦਾ ਹੈ, ਇਹਦੇ ਵਿੱਚ ਵਕੀਲਾਂ ਦਾ ਕਹਿਣਾ, ਜਿਹੜੇ ਸਰਕਾਰੀ ਮਾਹਰ ਹੈ, ਕਾਨੂੰਨੀ ਮਾਹਰ ਹੈ, ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਵੀ ਰਾਜਨੇਤਾ ਜਦੋਂ ਪਾਵਰ ਦੇ ਵਿੱਚ ਹੁੰਦਾ, ਜਦੋਂ ਉਹ ਸਰਕਾਰ ਦਾ ਹਿੱਸਾ ਬਣ ਜਾਂਦਾ, ਉਹ ਕਿਸੇ ਪਾਸਿਓਂ ਦੂਜੀ ਇਨਕਮ ਹੈ ਜਿਹੜੀ ਉਹ ਨਹੀਂ ਲੈ ਸਕਦਾ, ਉਹਨੂੰ ਇੱਕ ਇਨਕਮ ਹੈ ਜਿਹੜੀ ਛੱਡਣੀ ਪਏਗੀ। ਸੋ ਜੇ ਇਸ ਤਰ੍ਹਾਂ ਦਾ ਕੋਈ ਹੈ ਪ੍ਰਾਵਧਾਨ, ਇਸ ਤਰ੍ਹਾਂ ਦੀ ਕੋਈ ਮਦ ਹੈ, ਜੇ ਐਡਵੋਕੇਟ ਜਨਰਲ ਕੋਲ ਕੈਪਟਨ ਜਾਂਦਾ ਰਾਏ ਲੈਣ, ਤੇ ਹੋ ਸਕਦਾ ਇਹਦੇ 'ਚ ਇਕੱਲਾ ਨਵਜੋਤ ਸਿੱਧੂ ਹੀ ਨਾ, ਹੋਰ ਵੀ ਫਸ ਜਾਣ ਤੇ ਮੁੜ ਕੇ ਉਹ ਇਹਦੀ ਜਾਨ ਨੂੰ ਰੋਣ ਕਿ ਆਪ ਤੇ ਡੁੱਬਾ ਸੇ ਮਾਮਣਾ, ਨਾਲ ਜਜਮਾਨ ਵੀ ਡੁੱਬੇ ਕਿ ਸਾਨੂੰ ਵੀ ਲੈ ਕੇ ਬਹਿ ਗਿਆ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਸ ਤਰ੍ਹਾਂ ਦਾ ਕੋਈ ਆਸਿਓ ਪਾਸਿਓਂ ਵੀ ਕਾਰੋਬਾਰ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਿਲਚਸਪ ਹੋਏਗਾ ਕਿ ਕੀ ਨਵਜੋਤ ਸਿੱਧੂ ਇਸ ਫੇਰ ਦੇ ਵਿੱਚੋਂ ਨਿਕਲਦਾ ਹੈ ਜਾਂ ਉਹ ਸ਼ੋਅ ਕਰਦਾ ਹੈ। ਉਂਝ ਜਿਹੜਾ ਬੀਬੀ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਜੀ ਅਸੀਂ ਛੱਡ ਵੀ ਦਿਆਂਗੇ, ਉਹ ਤੇ ਉਹ ਗੱਲ ਹੈ ਕਿ ਵਿੱਚ ਸ਼ਰੀਕੇ ਵੀ ਵਸੀਏ, ਵਿੱਚੋਂ ਰੋਈਏ, ਭਾਵੇਂ ਬਾਹਰੋਂ ਹੱਸੀਏ, ਵਿੱਚੋਂ ਭਾਵੇਂ ਉਹਨਾਂ ਨੂੰ ਦੁੱਖ ਹੋਵੇ ਕਿਉਂਕਿ ਉਹਨਾਂ ਦੀ ਕਮਾਈ ਦਾ ਜ਼ਰੀਆ ਜਿਹੜਾ ਬੰਦ ਹੋਏਗਾ, ਪਰ ਕਿਉਂਕਿ ਉਹਨਾਂ ਦੇ ਸ਼ਰੀਕੇ ਦੇ ਵਿੱਚ ਵਸਣਾ ਇੱਥੇ ਅਨਿਲ ਜੋਸ਼ੀ, ਬਿਕਰਮਜੀਤ ਮਜੀਠੀਆ, ਵਿਰਸਾ ਸਿੰਘ ਵਲਟੋਆ, ਜਿਹੜੇ ਮਾਝੇ ਦੇ ਅਕਾਲੀ ਲੀਡਰ ਆ, ਉਹਨਾਂ ਦੀ ਹਿੱਕ ਤੇ ਇਹਨਾਂ ਨੇ ਮੂੰਗ ਦਲਣੀ ਹੈ। ਇਸ ਕਰਕੇ ਮੇਰੇ ਖਿਆਲ ਦੇ ਨਾਲ ਛੋੜ ਜਾਂਦਾ ਤਾਂ ਜਾਵੇ, ਪਰ ਇਹ ਮੰਤਰੀ ਮੰਡਲ ਨਹੀਂ ਛੱਡਣਗੇ, ਆਪਣਾ ਅਹੁਦਾ ਨਹੀਂ ਛੱਡਣਗੇ, ਇੱਧਰੋਂ ਇਹਨਾਂ ਦੀ ਡੁਗਡੁਗੀ ਵੱਜਦੀ ਰਹੇਗੀ। ਬਿਲਕੁਲ ਜੀ, ਮਸੀਂ ਮਿਲੀਆਂ ਚੀਜ਼ਾਂ ਕਿਉਂ ਛੱਡਣਗੇ। ਤਾਂ ਕਿ ਆਪਾਂ ਪੰਜਾਬ ਪੁਲਿਸ ਦੇ ਵਿੱਚ ਗੱਲ ਕਰੀਏ ਕਿ ਉਸ ਦੇ ਵਿੱਚ ਵੀ ਕਈ ਘਨੱਈਏ ਆ ਤੇ ਲੋਕਾਂ ਨੇ ਉਹਨਾਂ ਨੂੰ ਸਲਾਮ ਕੀਤਾ। ਇਹ ਬੜੀ ਖੁਸ਼ਗਵਾਰ ਖਬਰ ਹੈ ਪੰਜਾਬ ਦੇ ਲਈ, ਖਾਸ ਤੌਰ ਤੇ ਖਬਰ ਬਠਿੰਡੇ ਤੋਂ ਆ। ਉੱਥੇ ਕੁਝ ਮੁਲਾਜ਼ਮ ਆ ਜਿਹੜੇ PCR ਦਾ ਹਿੱਸਾ, PCR ਇੱਥੇ ਪੰਜਾਬ ਦੇ ਵਿੱਚ ਗਸ਼ਤ ਕਰਦੇ ਮੋਟਰਸਾਈਕਲਾਂ ਤੇ, ਉਹਨਾਂ ਨੂੰ PCR ਕਹਿ ਦਿੰਦੇ ਆ। ਉਹ PCR ਦੇ ਵਿੱਚ 3 ਮੁਲਾਜ਼ਮ ਇਹੋ ਜਿਹੇ ਆ, 2 ਵਿੱਚੋਂ ਯੰਗ ਆ ਤੇ ਤੀਜਾ ਥੋੜਾ ਜਿਹਾ ਅਧਖੜ ਉਮਰ ਦਾ, ਜਿੱਦਾਂ ਅਸ਼ੋਕ ਕੁਮਾਰ ਇੱਕ ਦਾ ਨਾਂ ਗੁਰਪ੍ਰੀਤ ਸਿੰਘ ਹੈ, ਇੱਕ ਦਾ ਨਾਂ ਹੌਲਦਾਰ ਦਲਵੀਰ ਸਿੰਘ ਆ। ਦਲਵੀਰ ਸਿੰਘ ਸੀਨੀਅਰ ਹੈ। ਸੋ ਇਹ ਮੋਟਰਸਾਈਕਲਾਂ ਤੇ ਗਸ਼ਤ ਕਰਦੇ ਬਠਿੰਡੇ ਦੇ ਵਿੱਚ, ਤੇ ਇਹਨਾਂ ਦੀ ਇੱਕ ਖਾਸੀਅਤ ਇਹ ਹੈ ਕਿ ਜਦੋਂ ਤੁਰੇ ਜਾਂਦੇ ਆ ਦੌਰਾਨੇ ਗਸ਼ਤ, ਜਿੱਥੇ ਵੀ ਇਹਨਾਂ ਨੂੰ ਕੋਈ ਮਾਨਸਿਕ ਬਿਮਾਰ ਦਿਖਦਾ ਜਾਂ ਜਿੱਥੇ ਇਹਨਾਂ ਨੂੰ ਕੋਈ ਬਿਮਾਰ ਸ਼ੁਮਾਰ ਦਿਖਦਾ ਜਾਂ ਜਿੱਥੇ ਇਹਨਾਂ ਨੂੰ ਕੋਈ ਬੇਸਹਾਰਾ ਬਜ਼ੁਰਗ ਦਿਖਦਾ, ਇਹ ਆਪਣੇ ਮੋਟਰਸਾਈਕਲਾਂ ਦੀਆਂ ਬ੍ਰੇਕਾਂ ਮਾਰਦੇ ਆ। ਬ੍ਰੇਕ ਮਾਰ ਕੇ ਉੱਥੇ ਕੋਲ ਜਾਂਦੇ, ਕੋਲ ਜਾ ਕੇ ਵਹਿੰਦੇ ਆ ਕਿ ਜੇ ਕੋਈ ਨਾਤਾ ਤੋਤਾ ਨਹੀਂ, ਬਹੁਤ ਦਿਨ ਹੋ ਗਏ ਆ, ਉਹਦੇ ਜ਼ਖਮਾਂ ਦੇ ਵਿੱਚ ਪੀਕ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਕੋਈ ਦਵਾਈ ਦੱਪੇ ਦੀ ਲੋੜ ਆ, ਜਾਂ ਕੋਈ ਬੇਸਹਾਰਾ ਜਿਹਦੇ ਕੋਈ ਚੱਪਲ ਬੂਟ ਨਹੀਂ ਹੈ, ਤੇ ਇਹ ਆਪਣੇ ਮੋਟਰਸਾਈਕਲ ਰੋਕ ਕੇ ਉਹਨੂੰ ਨਵਾਉਂਦੇ ਧਵਾਉਂਦੇ ਆ, ਮਲਮ ਪੱਟੀ ਵੀ ਕਰਦੇ ਆ, ਜੇ ਲੋੜ ਹੋਵੇ ਤੇ ਨੇੜ ਦੀ ਦੁਕਾਨ ਤੋਂ ਲੀੜਾ ਲੱਤਾ ਵੀ ਲੈ ਦਿੰਦੇ ਆ। ਇਹ ਇਹਨਾਂ ਦੀ ਡਿਊਟੀ ਦੇ ਵਿੱਚ ਹੀ ਸ਼ਾਮਲ ਆ। ਜਿੱਦਾਂ ਇਹ ਡਿਊਟੀ ਕਰਦੇ ਆਪਣੀ ਸ਼ਿੱਦਤ ਦੇ ਨਾਲ, ਇਹ ਤਿੰਨੇ ਜਾਣੇ, ਉਸੇ ਤਰ੍ਹਾਂ ਹੀ ਇਹ ਨਾਲ ਆਪਣੀ ਡਿਊਟੀ 'ਚ ਇਹ ਵੀ ਡਿਊਟੀ ਕਰਦੇ ਆ ਕਿ ਜਿੱਥੇ ਵੀ ਇਹਨਾਂ ਨੂੰ ਕੋਈ ਲੋੜਵੰਦ ਮਿਲਦਾ ਉੱਥੇ ਰੋਕ ਕੇ ਇਹ ਮਨੁੱਖਤਾ ਦੀ ਸੇਵਾ 'ਚ ਹਾਜ਼ਰ ਹੋ ਜਾਂਦੇ ਆ। ਔਰ ਹੁਣ ਤੇ ਇਹਨਾਂ ਦੇ ਕਿਸੇ ਜਿਹੜੇ ਉਹ ਇੰਨੇ ਚੱਲੇ ਕਿ ਜਿੱਥੇ ਖੜਦੇ ਆ ਲੋਕ ਵੀ ਆ ਕੇ ਇਹਨਾਂ ਦੇ ਨਾਲ ਹੱਥ ਵਟਾਉਣ ਲੱਗ ਜਾਂਦੇ ਆ। ਲੋਕ ਵੀ ਵਿੱਚ ਆਪਣਾ ਦਸਵੰਧ ਪਾਉਣ ਲੱਗ ਜਾਂਦੇ ਕਿ ਲਿਆਓ ਜੀ ਲੀੜਾ ਲੱਤਾ ਲਿਆਓ ਤੇ ਇਹਨਾਂ ਨੂੰ ਪਵਾਈਏ। ਸੋ ਇਹਨਾਂ ਘਨੱਈਆਂ ਨੂੰ ਸਾਡੇ ਵੱਲੋਂ ਵੀ ਸਲਾਮ ਆ ਤੇ ਸਾਰਾ ਬਠਿੰਡਾ ਸ਼ਹਿਰ ਵੀ ਸਲਾਮ ਕਰਦਾ। ਤੇ ਲੋਕ ਕਹਿੰਦੇ ਆ ਕਿ ਪੰਜਾਬ ਪੁਲਿਸ ਵਾਲੇ ਸਾਰੇ ਮਾੜੇ ਨਹੀਂ ਹੁੰਦੇ, ਇਹਨਾਂ ਦੇ ਵਿੱਚ ਦੇਵ ਪੁਰਸ਼ ਵੀ ਹੁੰਦੇ ਆ, ਇਹਨਾਂ ਦੇ ਵਿੱਚ ਫਰਿਸ਼ਤੇ ਵੀ ਹੁੰਦੇ ਆ। ਬਿਲਕੁਲ ਜੀ, ਸਾਰੀ ਚੀਜ਼ ਮਾੜੀ ਤਾਂ ਨਹੀਂ ਹੁੰਦੀ, ਪਰ ਕਈ ਵਾਰੀ ਮਹਿਕਮਾ ਹੀ ਬਦਨਾਮ ਹੋ ਜਾਂਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਬਾਰੇ ਦੱਸਿਆ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।